ਇਸੇ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਅਮਰੀਕਾ। ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੂਨ ਦੀ 5 ਤਰੀਕ ਆ ਤੇ ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਅਮਰੀਕਾ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਣਾ, ਟੋਰਨ ਟਰਕੀਆਣਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀਪੁਰੇਵਾਲ ਯੂਬਾ ਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲਿੱਦਰ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਮੰਗਲ ਸਿੰਘ ਸਮਰਾ ਨਾਰਥਵੁੱਡ ਮੋਟਲ ਵਾਲੇ USA ਕੈਨੇਡਾ ਬਾਰਡਰ ਤੇ ਪੈਂਦਾ ਬਲੇਨ ਤੋਂ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਹਰਜੀਤ ਸਿੰਘ ਲੈਥਰੋਪ, ਇਕਬਾਲ ਜੋਹਲ, ਗੁਰਦੇਵ ਸਿੰਘ LA, ਗੁਰਮੇਲ ਵਾਸੀ ਐਲਗਰੋਵ, ਹਰਨੇਕ ਸਿੰਘ ਪਾਵਲਾ ਵਾਸ਼ਿੰਗਟਨ ਰੈਂਟਨ, ਸਿਕੰਦਰ ਸਿੰਘ ਗਰੇਵਾਲ ਟ੍ਰੇਸੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ, ਕਰਮਜੀਤ ਸਿੰਘ ਟਰਲਕ ਤੋਂ ਤੇ ਊੜਾ ਡੈਟਰ ਲੀਫ ਵਾਲੇ ਨਿਰਮਲ ਮਾਨ। ਜੇਕਰ ਕਰਜ਼ੇ ਤੋਂ ਬਚਣਾ ਚਾਹੁੰਦੇ ਹੋ, ਤਾਂ ਬੈਂਕ ਕਰਪਸੀ ਤੋਂ ਬਚਣਾ ਚਾਹੁੰਦੇ ਹੋ, ਕਰਜ਼ੇ ਦੇ ਵਿੱਚ ਫਸੇ ਹੋਏ ਹੋ, ਹਾਰਡਸ਼ਿਪ ਚੱਲ ਰਹੀ ਹੈ, ਤਾਂ ਕਾਲ ਕਰ ਸਕਦੇ ਹੋ 188-888-9914 ਦੇ ਉੱਤੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ 468-272-5200 ਦੇ ਉੱਤੇ। ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ, ਜੂਨ ਦੇ ਪਹਿਲੇ ਹਫ਼ਤੇ ਦੇ ਦੌਰਾਨ ਆਪਾਂ ਪਹਿਲਾਂ ਉਸ ਦਿਨ ਦੇ ਉੱਤੇ ਝਾਤਖੋਰੀ ਕਰਦੇ ਹਾਂ ਤੇ ਉਸ ਤੋਂ ਬਾਅਦ ਦੁਨੀਆ ਭਰ ਦੀਆਂ ਜਿਹੜੀਆਂ ਖਬਰਾਂ ਨੇ ਉਹਨਾਂ ਤੇ ਨਜ਼ਰ ਮਾਰਦੇ ਹਾਂ। ਤੇ ਅੱਜ ਦੇ ਦਿਨ ਦੀ ਆਪਾਂ ਸ਼ੁਰੂਆਤ ਪ੍ਰੋਗਰਾਮ ਦੀ ਕਰਾਂਗੇ 5 ਜੂਨ ਦੇ ਦਿਨ, 1984 ਦੇ ਦਿਨ ਕੀ ਕੁਛ ਵਾਪਰਿਆ ਸੀਗਾ, ਤੇ ਉਸ ਤੋਂ ਬਾਅਦ ਵਾਸ਼ਿੰਗਟਨ ਦੇ ਬਾਰੇ ਜਿਹੜੀ ਅਰਦਾਸ ਹੋਈ ਆ ਉਹਦੇ ਬਾਰੇ ਗੱਲਬਾਤ ਕਰਾਂਗੇ, ਤੇ ਫਿਰ ਜਿਹੜੀਆਂ ਇਸ ਵੇਲੇ ਦੀਆਂ ਮੁੱਖ ਖਬਰਾਂ ਨੇ ਉਹਨਾਂ ਤੇ ਝਾਤ ਪਾਵਾਂਗੇ। ਜੀ ਹਰਜੋਤ ਸਿੰਘ ਜੀ। ਜੀ ਸਰੋਤਿਓ, ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਵੀ ਘੱਲੂ ਘਾਰਾ ਹਫ਼ਤਾ ਚੱਲ ਰਿਹਾ ਹੈਗਾ ਜੀ। ਜੂਨ 1984 ਦੇ ਵਿੱਚ ਉਸ ਟਾਈਮ ਦੀ ਜਿਹੜੀ ਸਰਕਾਰ ਸੀ ਉਸਨੇ ਸ਼੍ਰੀ ਦਰਬਾਰ ਸਾਹਿਬ, ਅਕਾਲ ਤਖਤ ਸਾਹਿਬ ਤੇ 100 ਦੇ ਕਰੀਬ ਗੁਰੂ ਘਰਾਂ ਦੇ ਉੱਤੇ ਹਮਲਾ ਕਰਕੇ ਹਜ਼ਾਰਾਂ ਹੀ ਸਿੱਖਾਂ ਨੂੰ ਸ਼ਹੀਦ ਕੀਤਾ ਸੀ ਤੇ ਗੁਲਾਮ ਹੋਣ ਦਾ ਅਹਿਸਾਸ ਕਰਾਇਆ ਸੀ। ਸੋ ਅੱਜ ਦੇ ਦਿਨ ਜੂਨ 5 ਵਾਲੇ ਦਿਨ ਜਿਹੜੀ ਫੌਜ ਆ ਉਹਨਾਂ ਨੇ ਕਈ ਜਿਹੜੇ ਰਾਈਟਰਸ ਆ ਉਹ ਲਿਖਦੇ ਆ ਵੀ 74 ਗੁਰਦੁਆਰੇ ਮੋਗਾ, ਮੁਕਤਸਰ ਸਾਹਿਬ, ਫਰੀਦਕੋਟ, ਪਟਿਆਲਾ, ਰੋਪੜ, ਚੌਕ ਮਹਿਤਾ ਉਹਨਾਂ ਤੇ ਅਟੈਕ ਕੀਤਾ ਸੀ ਤੇ ਕਈ 100 ਦੇ ਕਰੀਬ ਵੀ ਲਿਖਦੇ ਹੈਗੇ ਆ। ਸੋ ਜਿਹੜੇ ਇੰਡੀਅਨ ਟਰੂਪ ਸੀਗੇ ਉਹਨਾਂ ਨੇ ਜਿਹੜਾ ਨਾਰਦਰਨ ਐਂਟਰੈਂਸ ਸੀਗਾ ਉੱਥੇ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਅੰਦਰ ਐਂਟਰ ਹੋਣਾ ਸ਼ੁਰੂ ਕਰ ਦਿੱਤਾ ਸੀ ਤੇ ਇੰਡੀਅਨ ਫੋਰਸਸ ਅਕਾਲ ਤਖਤ ਵੱਲ ਨੂੰ ਬਹੁਤ ਤੇਜ਼ੀ ਦੇ ਨਾਲ ਪਹੁੰਚਣਾ ਚਾਹੁੰਦੀਆਂ ਸੀਗੀਆਂ। ਤੇ ਅੱਜ ਦੇ ਦਿਨ ਜੂਨ 5 ਵਾਲੇ ਦਿਨ ਸ਼ਾਮ ਨੂੰ ਜਿਹੜੇ ਟੈਂਕ ਆ ਉਹ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਉਹਨਾਂ ਨੇ ਬਾੜ ਦਿੱਤੇ ਸੀਗੇ। ਜੀ। ਇੱਕ ਵਾਈਟ ਪੇਪਰ ਪਬਲਿਸ਼ ਕੀਤਾ ਸੀ ਗਵਰਨਮੈਂਟ ਨੇ, ਉਹਦੇ ਚ ਉਹਨਾਂ ਨੇ ਇਹ ਕਿਹਾ ਸੀ ਵੀ ਅਸੀਂ ਸ਼੍ਰੀ ਦਰਬਾਰ ਸਾਹਿਬ ਤੇ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਕੀਤਾ ਹੈਗਾ, ਕੋਈ ਗੋਲੀ ਨਹੀਂ ਲੱਗੀ। ਜਦਕਿ ਤੁਹਾਨੂੰ ਪਤਾ ਹੀ ਆ ਵੀ ਅੱਜ ਦੇ ਦਿਨ ਜੂਨ 5 ਵਾਲੇ ਦਿਨ 2 ਰਾਗੀ ਸਿੰਘ ਜਿਹੜੇ ਆ ਉਹ ਇੰਡੀਅਨ ਆਰਮੀ ਦੀਆਂ ਗੋਲੀਆਂ ਦੇ ਨਾਲ ਸ਼ਹੀਦ ਹੋ ਗਿਆ ਸੀ। ਉਹਨਾਂ ਦੇ ਵਿੱਚ ਜੋ ਹਰਮਿੰਦਰ ਸਾਹਿਬ ਦੇ ਬਿਲਕੁਲ ਅੰਦਰ ਸੀਗੇ। ਸੋ 6:30 ਵਜੇ ਦੇ ਕਰੀਬ ਜੋ ਬੁਲੇਟਸ ਆ ਉਹ ਜੂਨ 5 ਵਾਲੇ ਦਿਨ ਉਹਨਾਂ ਨੇ ਅੰਦਰ ਵੱਲ ਨੂੰ ਚਲਾਈਆਂ ਤੇ ਜੋ ਰਾਗੀ ਸਿੰਘ ਜਿਨ੍ਹਾਂ ਨੂੰ ਅੱਖਾਂ ਤੋਂ ਨਹੀਂ ਦਿਸਦਾ ਸੀ ਉਹਨਾਂ ਦੀ ਜਿਹੜੀ ਭਾਈ ਅਮਰੀਕ ਸਿੰਘ ਉਹਨਾਂ ਦਾ ਨਾਮ ਹੈ ਤੇ ਉਹਨਾਂ ਦੀ ਮੌਤ ਅੰਦਰ ਹੀ ਹੋਈ ਅੱਜ ਦੇ ਦਿਨ। ਇਹ ਇੰਡੀਅਨ ਗਵਰਨਮੈਂਟ ਦਾ ਚਿੱਟਾ ਝੂਠ ਸੀ ਜਿਹੜਾ ਉਹਨਾਂ ਨੇ ਵਾਈਟ ਪੇਪਰ ਜਾਰੀ ਕੀਤਾ ਸੀ। ਤੇ ਅੱਜ ਹੀ ਸ਼ਾਮ ਨੂੰ ਜੂਨ 5 ਨੂੰ ਜਿਹੜੇ ਆ ਟੈਂਕ ਜਿਹੜੇ ਬਾੜਨੇ ਉਹਨਾਂ ਨੇ ਸ਼ੁਰੂ ਕੀਤੇ ਸੀ ਤੇ ਅੰਦਰ ਜਿਹੜੇ ਕੁਛ ਜਿਹੜੇ 50-60 ਸਿੰਘ ਸੀ ਉਹਨਾਂ ਨੇ ਆਪਣੀਆਂ ਪੋਜੀਸ਼ਨਾਂ ਵੀ ਪੂਰੀਆਂ ਸੰਭਾਲੀਆਂ ਹੋਈਆਂ ਸੀਗੀਆਂ। ਹੈਲੀਕਾਪਟਰ ਜਿਹੜੇ ਸੀ ਉਹ ਦਰਬਾਰ ਸਾਹਿਬ ਕੰਪਲੈਕਸ ਦੇ ਉੱਪਰ ਪੂਰੀ ਤਰ੍ਹਾਂ ਇਨਸਰਕਲ ਕਰ ਰਹੇ ਸੀ, ਘੁੰਮ ਰਹੇ ਸੀ 11:30 ਵਜੇ ਵੀ ਦੇ ਕਰੀਬ ਵੀ ਜੂਨ 5 ਨੂੰ। ਤੇ ਜਿਹੜੇ ਟੈਂਕ ਸੀ ਉਹ ਸ਼ਾਮ ਨੂੰ ਜਿਹੜੇ ਉਹਨਾਂ ਨੇ ਅੰਦਰ ਬਾੜਨੇ ਸ਼ੁਰੂ ਕੀਤੇ ਸੀਗੇ 8:30 ਵਜੇ ਦੇ ਕਰੀਬ। ਜੋ ਬਹੁਤ ਸਾਰੇ ਜੋ ਰਾਈਟਰਸ ਆ ਉਹ ਇਹਦੇ ਸੰਬੰਧ ਦੇ ਵਿੱਚ ਲਿਖਦੇ ਹੈਗੇ ਆ।
ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮੈਂਬਰਸ ਕਾਫੀ ਵੱਡੀ ਗਿਣਤੀ ਦੇ ਵਿੱਚ ਉਸ ਟਾਈਮ ਦੇ ਉੱਤੇ ਅੰਦਰ ਸੀਗੇ, ਖਾਸ ਕਰਕੇ ਜਿਹੜਾ ਘੰਟਾ ਘਰ ਵਾਲਾ ਏਰੀਆ ਹੈਗਾ ਉਸ ਸਾਈਡ ਦੇ ਉੱਤੇ 100 ਦੇ ਕਰੀਬ ਕਈ ਲਿਖਦੇ ਆ ਵੀ ਫਾਈਟਰ ਸੀਗੇ ਅੰਦਰ। ਉਹਨਾਂ ਕੋਲ ਕੋਈ ਇਦਾਂ ਦੇ ਹਥਿਆਰ ਵੀ ਨਹੀਂ ਸੀਗੇ ਤੇ 303 ਦੀਆਂ ਰਾਈਫਲਸ ਇਦਾਂ ਦਾ ਜਿਹੜਾ ਸਮਾਨ ਸੀਗਾ ਕੋਈ ਇਹ ਨਹੀਂ ਸੀ ਵੀ ਬਹੁਤ ਹਾਈ ਫਾਈ ਜਿਹੜੇ ਹਥਿਆਰ ਹੋਣ। 8 ਟੈਂਕ ਤੇ 1 ਆਰਮਰਡ ਕੈਰੀਅਰ ਜਿਹੜਾ ਆ ਉਹ ਇਨਸਾਈਡ ਕੰਪਲੈਕਸ ਅੱਜ ਦੇ ਦਿਨ ਉਹਨਾਂ ਨੇ ਭਾਰਤ ਦੀ ਜਿਹੜੀ ਸਰਕਾਰ ਸੀ ਉਹਨਾਂ ਨੇ ਅੰਦਰ ਬਾੜਿਆ ਪ੍ਰਕਰਮਾਂ ਦੇ ਵਿੱਚ। ਸੋ ਸ਼ਾਮ ਤਾਈਂ ਕਾਫੀ ਜ਼ਿਆਦਾ ਜਿਹੜਾ ਨੁਕਸਾਨ ਉਹ ਕਰ ਦਿੱਤਾ। ਇਹ ਗਿਆਨੀ ਪੂਰਨ ਸਿੰਘ ਪ੍ਰੀਸ ਸੀਗੇ ਉਸ ਟਾਈਮ ਉੱਥੇ ਤੇ ਉਹਨਾਂ ਦੇ ਕਹਿਣ ਦੇ ਮੁਤਾਬਕ। ਜੀ ਬਿਲਕੁਲ। ਸੋ ਜ਼ੁਲਮ ਦੀ ਇੰਤਹਾ ਸੀ ਜਦੋਂ ਇਹ ਹਮਲਾ ਜਿਹੜਾ 6 ਜੂਨ ਦੇ ਦਿਨ ਸਮਾਪਤ ਹੁੰਦਾ ਤਾਂ ਹੌਲੀ ਹੌਲੀ ਦੁਨੀਆ ਭਰ ਦੇ ਵਿੱਚ ਇਹਦੀ ਚਰਚਾ ਤਾਂ ਹੋ ਹੀ ਰਹੀ ਸੀ। ਕੁਝ ਸਰਕਾਰਾਂ ਨੇ ਇਸ ਮਾਮਲੇ ਦੇ ਵਿੱਚ ਭਾਰਤ ਸਰਕਾਰ ਨੂੰ ਘੇਰਿਆ ਸੀ। ਭਾਰਤ ਦੇ ਅੰਦਰੋਂ ਵੀ ਬਹੁਤ ਲੋਕਾਂ ਨੇ, ਜਿਹੜੀ ਵੱਡੀ ਗਿਣਤੀ ਤਾਂ ਨਹੀਂ ਕਹਿ ਸਕਦੇ, ਪਰ ਕੁਝ ਲੋਕਾਂ ਨੇ ਇਹਦੀ ਨਿਖੇਧੀ ਕੀਤੀ ਸੀ। ਪਰ ਕਿਉਂਕਿ ਮੈਜੋਰਟੀ ਸੈਂਟੀਮੈਂਟ ਸਰਕਾਰ ਉਦੋਂ ਤੱਕ ਹਾਸਲ ਕਰ ਚੁੱਕੀ ਸੀ, ਜੇਕਰ ਇਸ ਹਮਲੇ ਦਾ ਤੱਤਸਾਰ ਕੁਝ ਸ਼ਬਦਾਂ ਦੇ ਵਿੱਚ ਨਿਬੇੜਨਾ ਹੋਵੇ, ਗਲਤ ਜਾਣਕਾਰੀਆਂ ਦੇ ਆਧਾਰ ਦੇ ਉੱਤੇ ਗਲਤ ਪੁੱਟਿਆ ਇੱਕ ਕਦਮ ਸੀ ਭਾਰਤ ਸਰਕਾਰ ਵੱਲੋਂ, ਜਿਹਦਾ ਖਮਿਆਜ਼ਾ ਇੱਕ ਭਾਈਚਾਰੇ ਨੂੰ ਬਹੁਤ ਦਹਾਕਿਆਂ ਤੱਕ ਭੁਗਤਣਾ ਪਿਆ। ਅੱਜ ਵੀ ਉਹ ਇਨਸਾਫ ਦੀ ਗੁਹਾਰ ਲਾ ਰਹੇ ਨੇ। ਹੁਣ ਤਾਂ ਇਨਸਾਫ ਦੀ ਜਿਹੜੀ ਉਮੀਦ ਹੈ, ਮੱਧਮ ਹੀ ਕਹਿਣਾ ਗਲਤ ਹੋਊਗਾ, ਬਲਕਿ ਖਤਮ ਹੋ ਚੁੱਕੀ ਆ। ਪਰ ਇਹਦੇ ਲਈ ਬਹੁਤ ਸਾਰੇ ਜਿਹੜੇ ਇਨਸਾਫ ਪਸੰਦ ਲੋਕ ਸੀ ਉਹਨਾਂ ਦਾ ਧੰਨਵਾਦ, ਜਿਨ੍ਹਾਂ ਨੇ ਆਵਾਜ਼ ਬੁਲੰਦ ਕੀਤੀ ਸਿੱਖਾਂ ਦੇ ਹੱਕ ਦੇ ਵਿੱਚ। ਉਹਨਾਂ ਦੀ ਇਸ ਅਕਾਦਤ ਵਾਲੀ ਅਸਥਾਨ ਦੇ ਉੱਤੇ ਇਸ ਹਮਲੇ ਦੀ ਨਿੰਦਾ ਕੀਤੀ। ਪਰ ਬਹੁਤੇ ਲੋਕ ਜਿਹੜੇ ਨੇ ਉਹ ਸਰਕਾਰ ਪੱਖੀ ਸੀ, ਉਹਨਾਂ ਨੇ ਆਪਣੇ ਤਰੀਕੇ ਦੇ ਨਾਲ ਇਹ ਜਸ਼ਨ ਵੀ ਮਨਾਇਆ ਸੀ। ਪਰ ਆਪਾਂ ਨੂੰ ਪਤਾ ਹੀ ਹੈ ਇਤਿਹਾਸ ਕਿਸੇ ਕੌਮ ਦੇ ਉੱਤੇ ਜਦੋਂ ਜ਼ੁਲਮ ਹੁੰਦਾ ਤੇ ਉਹਨੂੰ ਸੈਲੀਬ੍ਰੇਟ ਕਰਨ ਵਾਲਿਆਂ ਨੂੰ ਕਿਵੇਂ ਯਾਦ ਕਰਦਾ ਤੇ ਉਹਦੇ ਲਈ ਹਾਦਾ ਨਾਰਾ ਮਾਰਨ ਵਾਲਿਆਂ ਨੂੰ ਕਿਵੇਂ ਯਾਦ ਕਰਦਾ। ਸੋ ਉਹਨਾਂ ਜ਼ੁਲਮਾਂ ਦੀ ਕੂਕ ਅੱਜ ਅਮਰੀਕਾ ਦੇ ਨਾਲ ਸੈਨ ਫਰਾਂਸਿਸਕੋ ਦੇ ਵਰਗੇ ਜਿਹੜੇ ਗਰਾਊਂਡ ਨੇ, ਸਿਵਿਕ ਸੈਂਟਰ ਪਲਾਜ਼ਾ ਵਰਗੇ, ਉੱਥੇ ਵੀ ਉਹਨਾਂ ਦੀ ਜਿਹੜੀ ਪੂਰੀ ਗੂੰਜ ਪੈਂਦੀ ਆ। ਦੁਨੀਆ ਭਰ ਦੇ ਵਿੱਚ ਹੋਰਨਾਂ ਥਾਵਾਂ ਤੇ ਜਿੱਥੇ ਇਨਸਾਨੀਅਤ ਜਿੰਦਾ, ਜਿੱਥੇ ਮਨੁੱਖਤਾ ਜਿੰਦਾ, ਉੱਥੇ ਵੀ ਇਸ ਪੂਰੇ ਘੱਲੂਘਾਰੇ ਦੀ ਜਿਹੜੀ ਚਰਚਾ ਉਹ ਪੈਂਦੀ ਆ। ਤੇ ਲੋਕ ਇਸ ਦੇ ਦਿਨ ਆ ਕੇ ਜਦੋਂ ਜੂਨ ਦੇ ਇਹਨਾਂ ਦਿਨਾਂ ਦੇ ਵਿੱਚ ਦਾਖਲ ਹੁੰਦੇ ਨੇ, ਨਾ ਸਿਰਫ ਉਸ ਅਤਿਆਚਾਰ ਨੂੰ, ਉਸ ਜ਼ੁਲਮ ਨੂੰ, ਉਸ ਜ਼ੁਲਮ ਦੀ ਇੰਤਹਾ ਨੂੰ ਯਾਦ ਕਰਦੇ ਨੇ, ਬਲਕਿ ਉਸ ਤੋਂ ਸੇਧ ਲੈਣ ਤੇ ਚੜ੍ਹਦੀ ਕਲਾ ਦਾ ਵੀ ਜਿਹੜਾ ਸਬੂਤ ਆ ਉਹ ਦਿੰਦੇ ਨੇ। ਸੋ ਇਹ ਸਾਨੂੰ ਸਮੂਹ ਸ਼ਹੀਦਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਤੇ ਉਹਨਾਂ ਨੂੰ ਪ੍ਰਣਾਮ ਕਰਨਾ ਚਾਹੀਦਾ, ਜਿਹੜੇ ਭਾਰਤੀ ਸਰਕਾਰ, ਭਾਰਤੀ ਫੌਜ ਦੀਆਂ ਗੋਲੀਆਂ ਦੇ ਨਾਲ ਬੇਕਸੂਰ ਬੇਗੁਨਾਹ ਮਾਰੇ ਗਏ। ਜੀ ਜੀ। ਸੋ ਸਰੋਤੇ, ਜਿਸ ਤਰ੍ਹਾਂ ਪਤਾ ਹੀ ਆ ਵੀ ਘੱਲੂਘਾਰਾ ਹਫ਼ਤਾ ਚੱਲਦਾ ਹੈ, ਉਹਦੇ ਸੰਬੰਧ ਦੇ ਵਿੱਚ ਕੱਲ ਵਾਸ਼ਿੰਗਟਨ DC ਦੇ ਵਿੱਚ ਸੈਨੇਟ ਵੱਲੋਂ, ਸੈਨੇਟ ਦੇ ਮੈਂਬਰਾਂ ਵੱਲੋਂ ਜੋ 250ਵੀਂ ਅਮਰੀਕਾ ਦੀ ਆਜ਼ਾਦੀ ਦਾ ਦਿਵਸ ਆ ਉਸ ਨੂੰ ਸਿੱਖਾਂ ਨਾਲ ਰਲ ਕੇ ਮਨਾਇਆ ਗਿਆ ਤੇ ਨਾਲ ਦੀ ਨਾਲ 42 ਸਾਲ ਹੋ ਗਏ ਜਿਹੜੇ ਸਿੰਘ ਸਿੰਘਣੀਆਂ ਸ਼ਹੀਦ ਹੋਏ ਆ ਉਹਨਾਂ ਦੇ ਸੰਬੰਧ ਦੇ ਵਿੱਚ ਅਰਦਾਸ ਵੀ ਹੋਈ। ਕੁਝ ਕਾਂਗਰਸਮੈਨ ਉੱਥੇ ਬੋਲੇ ਜੀ। ਸੋ ਅਰਦਾਸ ਤੁਸੀਂ ਸਵੇਰੇ ਸੁਣੀ ਵੀ ਆ ਸਾਡੇ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ। ਉਸ ਤੋਂ ਬਾਅਦ ਬਹੁਤ ਸਾਰੀਆਂ ਇੰਟਰਵਿਊਜ਼ ਹੈਗੀਆਂ ਆ ਜੋ US ਦੇ ਕਾਂਗਰਸਮੈਨ ਹੈਗੇ ਉਹਨਾਂ ਦੇ ਨਾਲ, ਕੁਝ ਜਿਹੜੇ ਸਿੱਖ ਆਪਣੇ ਜਿਹੜੇ ਉੱਥੇ ਪਹੁੰਚੇ ਹੋਏ ਸੀ ਉਹਨਾਂ ਵੱਲੋਂ, ਤੇ ਉਹ ਜਿਹੜਾ ਅੱਜ 3 ਤੋਂ 4 ਪ੍ਰੋਗਰਾਮ ਹੁੰਦਾ ਉਹਦੇ ਵਿੱਚ ਤੁਹਾਨੂੰ ਸਪੈਸ਼ਲ ਉਹ ਸਾਰਾ ਜਿਹੜੇ ਵੈਸੇ ਤਾਂ ਸਾਰੀਆਂ ਵੀਡੀਓ ਸਾਡੀਆਂ YouTube Facebook ਤੇ ਪਈਆਂ, ਪਰ ਜਿਹੜੇ ਨਹੀਂ ਦੇਖ ਸਕਦੇ ਉਹਨਾਂ ਨੂੰ ਰੇਡੀਓ ਦੇ ਉੱਤੇ ਉਹ ਸਾਰਾ ਜਿਹੜਾ ਪ੍ਰੋਗਰਾਮ ਆ ਉਹ ਸੁਣਾਇਆ ਜਾਊਗਾ। ਬਹੁਤ ਹੀ ਵਧੀਆ ਪ੍ਰੋਗਰਾਮ ਆ। ਤੁਸੀਂ ਦੇਖੋ ਭਈ ਕੱਲ ਆਪਾਂ ਖਬਰ ਕੀਤੀ ਸੀ ਭਈ ਅੰਮ੍ਰਿਤਸਰ ਦੇ ਵਿੱਚ ਫੌਜ ਜਿਹੜੀ ਪੁਲਿਸ ਆ ਉਹਨਾਂ ਵੱਲੋਂ ਪੀਸ ਮਾਰਚ ਕੱਢਿਆ ਜਾਂਦਾ ਹਰ ਸਾਲ। ਹਾਂਜੀ। ਜੂਨ 6 ਦੇ ਲਾਗੇ 2-3 ਦਿਨ ਲਗਾਤਾਰ। ਵੀ ਦੇਖੋ ਜੀ ਕਿਤੇ ਸਿੱਖ ਆਪਣੀ ਜਿਹੜੇ ਜ਼ੁਲਮ ਹੋਇਆ ਆ ਉਹਨੂੰ ਯਾਦ ਨਾ ਕਰ ਲੈਣ। ਤੇ ਅਮਰੀਕਾ ਦੀ ਸੈਨੇਟ ਦੇ ਵਿੱਚ ਦੇਖੋ ਉੱਥੇ ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਗਿਆ ਤੇ ਉਹਨਾਂ ਦੇ ਸੰਬੰਧ ਦੇ ਵਿੱਚ ਅਰਦਾਸ ਕੀਤੀ ਗਈ। ਇਹ ਮਾੜੀ ਮੋਟੀ ਗੱਲ ਨਹੀਂ ਹੈ, ਬਹੁਤ ਵੱਡੀ ਗੱਲ ਆ। ਪਰ ਉਹੀ ਜਿਹੜੇ ਗੱਲੇ ਗਵਰਨਮੈਂਟ ਪੱਖੀ ਲੋਕ ਆ ਜਾਂ ਜਿਹੜੇ ਜਿਨ੍ਹਾਂ ਨੂੰ ਜੈਲਸੀ ਫੈਕਟਰ ਹੈਗਾ ਆ, ਉਹਨਾਂ ਨੇ ਇਹ ਕਹਿਣਾ ਹੀ ਆ ਵੀ ਇਹ ਦੇਖੋ ਜੀ ਇਹਦਾ ਕੀ ਫਾਇਦਾ ਆ, ਇਹ ਕੀ ਹੋਇਆ। ਪਰ ਇਹ ਹਿਸਟਰੀ ਬਣੀ ਹੈਗੀ ਆ। ਬਿਲਕੁਲ। ਅਮਰੀਕਨ ਸੈਨੇਟਰਸ ਵੱਲੋਂ ਬਿਆਨ ਕਰਨੇ ਵੀ ਸਿੱਖਾਂ ਦੇ ਨਾਲ ਧੱਕਾ ਹੋਇਆ 42 ਸਾਲ ਪਹਿਲਾਂ ਤੇ ਅੱਜ ਵੀ ਹੋ ਰਿਹਾ ਹੈਗਾ ਤੇ ਉੱਥੇ ਅਰਦਾਸ ਹੋਣੀ, ਇਹ ਬਹੁਤ ਵੱਡੀ ਗੱਲ ਹੈਗੀ ਆ। ਸੋ ਇਹ ਹਿਸਟਰੀ ਬਣੂਗੀ ਅੱਜ ਤੋਂ 50-100 ਸਾਲ ਨੂੰ। ਜਿਹੜੇ ਆਪਣੇ ਬੱਚੇ ਹੋਣਗੇ ਤੇ ਉਹ ਦੇਖਣਗੇ ਸੁਣਨਗੇ ਵੀ ਦੇਖੋ ਸਾਡੇ ਜਿਹੜੇ ਬਜ਼ੁਰਗ ਸੀ ਉਹਨਾਂ ਨੇ ਕਿੰਨੀ ਮਿਹਨਤ ਕੀਤੀ ਤੇ ਉਹ ਜਿਹੜੇ ਸ਼ਹੀਦ ਆ ਉਹਨਾਂ ਨੂੰ ਯਾਦ ਕੀਤਾ ਵਾਈਟ ਹਾਊਸ ਸੈਨੇਟ ਦੇ ਸੈਨੇਟਰਸ ਨਾਲ ਰਲ ਕੇ। ਜੀ ਬਿਲਕੁਲ ਬਿਲਕੁਲ। ਜੋ ਵੀ ਆਪਾਂ ਚੰਗਾ ਕਦਮ ਪੁੱਟਦੇ ਹਾਂ, ਜੋ ਵੀ ਆਪਾਂ ਚੰਗਾ ਕਾਰਜ ਕਰਦੇ ਹਾਂ, ਵਧੀਆ, ਉਹ ਇਤਿਹਾਸ ਦੇ ਵਿੱਚ ਦਰਜ ਹੁੰਦਾ, ਮਾੜਾ ਵੀ ਦਰਜ ਹੁੰਦਾ। ਇਹ ਨਹੀਂਗਾ ਕਿ ਮਾੜਾ ਨਹੀਂ ਹੁੰਦਾ,
ਮਾੜਾ ਵੀ ਦਰਜ ਹੁੰਦਾ। ਸੋ ਬਿਲਕੁਲ ਅੱਜ ਤੋਂ ਕੁਝ ਦਹਾਕਿਆਂ ਬਾਅਦ ਜਦੋਂ ਹੋ ਸਕਦਾ ਇੱਥੇ ਹੱਕ ਹਕੂਕਾਂ ਦੀ ਗੱਲ, ਸਿਵਲ ਰਾਈਟਸ ਦੀ ਗੱਲ ਹੋਰ ਵੀ ਪ੍ਰਮੁੱਖਤਾ ਦੇ ਨਾਲ ਚੁੱਕੀ ਜਾਣ ਲੱਗ ਪਈ, ਹੋਰ ਵੀ ਭਾਈਚਾਰਿਆਂ ਨੂੰ ਨਿਆਂ ਮਿਲਣ ਲੱਗ ਪਏ, ਉਦੋਂ ਫਿਰ ਇਹ ਚੀਜ਼ਾਂ ਲੋਕ ਚੇਤੇ ਕਰਨਗੇ ਵੀ ਕੋਈ ਸਮਾਂ ਸੀ ਜਦੋਂ ਟਰਾਂਸਨੈਸ਼ਨਲ ਡਿਪਰੈਸ਼ਨ ਵੀ ਨਾਲੋਂ ਨਾਲ ਚੱਲਦਾ ਸੀ, ਸਾਡੇ ਲੋਕਾਂ ਤੇ ਜ਼ੁਲਮ ਵੀ ਹੁੰਦਾ ਸੀ, ਉਦੋਂ ਆਹ ਲੋਕ ਸਾਡੇ ਲਈ ਹਾਦਾ ਨਾਅਰਾ ਮਾਰਦੇ ਸੀਗੇ ਤੇ ਉਦੋਂ ਜਦੋਂ ਸੈਨੇਟ ਦੇ ਵਿੱਚ ਅਰਦਾਸ ਹੋਈ ਸੀ ਤਾਂ ਉਹ ਬਹੁਤ ਮਾਣ ਮੱਤੇ ਪਲ ਸਨ। ਅਸੀਂ ਉਮੀਦ ਕਰਦੇ ਹਾਂ ਵੀ ਇਸ ਤਰ੍ਹਾਂ ਦੀ ਜਿਹੜੀ ਗੱਲਬਾਤ ਆ, ਲੋਕਾਂ ਨੂੰ ਹੱਕਾਂ ਦੀ, ਉਹਨਾਂ ਦੇ ਅਧਿਕਾਰਾਂ ਦੀ, ਉਹਨਾਂ ਦੇ ਰਾਈਟਸ ਦੀ ਗੱਲ, ਇਹ ਇਸ ਤਰ੍ਹਾਂ ਦੇ ਮੁਲਕ ਦੇ ਵਿੱਚ ਹਮੇਸ਼ਾ ਚੱਲਦੀ ਰਹੇ। ਸੋ ਇਹ ਇੱਕ ਐਸਾ ਦੌਰ ਆ ਜਿੱਥੋਂ ਅੱਗੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਤੈਅ ਹੋਣਗੀਆਂ। ਜੀ ਜੀ। ਸੋ ਹੁਣ ਆਪਾਂ ਖਬਰਾਂ ਦੇ ਆਈਏ ਵਿੱਚ ਦੁਨੀਆ ਦੇ ਵਿੱਚ ਕੀ ਕੁਝ ਵਾਪਰਿਆ, ਜੀ ਅਮਰੀਕਾ 'ਚ ਬਿਲਕੁਲ। ਕੀ ਕੁਝ ਵਾਪਰਿਆ ਹੈਗਾ ਆ, ਉਹ ਆਪਾਂ ਤੁਹਾਡੇ ਨਾਲ ਡਿਸਕਸ ਕਰਦੇ ਹਾਂ। ਅੱਜ ਦੀ ਜਿਹੜੀ ਮੇਨ ਖਬਰ ਇਹ ਹੈਗੀ ਆ, ਐਸੋਸੀਏਟਡ ਪ੍ਰੈਸ ਵੀ ਰਿਪੋਰਟ ਕਰ ਰਹੀ ਆ ਕਿ ਸੈਨੇਟ ਨੇ $70 ਬਿਲੀਅਨ ਦਾ, ਬੀ ਲਾਈਕ ਬॉय, ਜੀ ਬਿਲੀਅਨ ਡਾਲਰ ਦਾ ਜਿਹੜਾ ਬਿੱਲ ਆ ਉਹ ਇੱਕ ਤਰ੍ਹਾਂ ਨਾਲ ਪਾਸ ਕਰ ਦਿੱਤਾ ਆ। ਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਇੱਕ ਜਿਹੜਾ ਸੈਟਲਮੈਂਟ ਫੰਡ ਸੀ ਹਾਂਜੀ ਉਸ ਨੂੰ ਰਿਜੈਕਟ ਕੀਤਾ ਹੈਗਾ ਆ। ਸੋ ਸੈਨੇਟਰਸ ਨੇ 52 ਦੇ ਮੁਕਾਬਲੇ 47 ਦੇ ਨਾਲ ਇਹ ਜਿਹੜਾ ਬਿੱਲ ਆ ਉਸ ਨੂੰ ਪਾਸ ਕਰ ਦਿੱਤਾ ਆ। ਇਮੀਗ੍ਰੇਸ਼ਨ ਤੇ ਕਸਟਮ ਇਨਫੋਰਸਮੈਂਟ ਤੇ ਬਾਰਡਰ ਪੈਟਰੋਲ ਨੂੰ ਆਉਣ ਵਾਲੇ 3 ਸਾਲਾਂ ਦੇ ਲਈ, ਜਾਣੀ ਕਿ ਟਰੰਪ ਉਹਨਾਂ ਦੀ ਜਿਹੜੀ ਟਰਮ ਖਤਮ ਹੋਣੀ ਆ ਤਦ ਤੱਕ $70 ਬਿਲੀਅਨ ਮਿਲੂਗਾ। ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਕਿੰਨੀ ਸਟਰੋਂਗ ਜਿਹੜੀ ਆ ਇਮੀਗ੍ਰੇਸ਼ਨ ਤੇ ਕਸਟਮ ਇਨਫੋਰਸਮੈਂਟ ਏਜੰਸੀ ਤੇ ਬਾਰਡਰ ਪੈਟਰੋਲ ਏਜੰਟਸ ਹੋਣ ਜਾ ਰਹੇ ਆ। ਤੇ ਇਹ ਬਿੱਲ ਹੁਣ ਜਿਹੜਾ ਆ ਹਾਊਸ ਨੂੰ ਜਾਊਗਾ, ਮੋਸਟ ਪ੍ਰੋਬਬਲੀ ਲੱਗਦਾ ਵੀ ਹਾਊਸ ਦੇ ਵਿੱਚ ਵੀ ਇਹ ਪਾਸ ਹੋ ਜਾਣਾ ਹੈਗਾ। ਤੇ ਉਸ ਤੋਂ ਬਾਅਦ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਡੈਸਕ ਤੇ ਜਾਊਗਾ ਤੇ ਉਹ ਸਾਈਨ ਕਰਕੇ ਇਸ ਨੂੰ ਜਿਹੜਾ ਆ ਬਿੱਲ ਬਣਾ ਦੇਣਗੇ। ਜੀ ਬਿਲਕੁਲ। ਸੋ ਅਮਰੀਕੀ ਸਿਆਸਤ ਦੇ ਵਿੱਚ ਖਾਸੀ ਚਰਚਾ ਇਸ ਬਿੱਲ ਦੀ ਸੀਗੀ। ਕਈ ਦੱਸਦੇ ਆ ਕਿ ਪਹਿਲਾਂ ਮਿਨੀਐਪਲਿਸ ਦੇ ਵਿੱਚ ਜਦੋਂ ਫੈਡਰਲ ਏਜੰਟ ਦੁਆਰਾ 2 ਜਿਹੜੇ ਮੁਜ਼ਾਹਰਾਕਾਰੀ ਸੀਗੇ, ਰੇਨੇ ਗੁੱਡ ਤੇ ਐਲੈਕਸ ਪੈਟੀ ਦੀ ਮੌਤ ਹੋਈ ਸੀਗੀ, ਉਸ ਤੋਂ ਬਾਅਦ ਦੇਸ਼ ਭਰ ਦੇ ਵਿੱਚ, ਔਰ ਮੈਨੂੰ ਲੱਗਦਾ ਕਿ ਇਹ ਚੰਗੀ ਗੱਲ ਹੈ, ਦੇਸ਼ ਭਰ ਦੇ ਵਿੱਚ ਜਿਹੜੇ ਇਮੀਗ੍ਰੇਸ਼ਨ ਡਿਪਾਰਟਮੈਂਟ ਦੇ ਨਾਲ ਜੁੜੇ ਲੋਕ ਨੇ, ਉਹਨਾਂ ਦੇ ਜਿਹੜੇ ਕੰਮ ਕਰਨ ਦੇ ਤੌਰ ਤਰੀਕੇ ਨੇ, ਉਹਨਾਂ ਦੇ ਵਿੱਚ ਬਹੁਤ ਵੱਡੀ ਬਹਿਸ ਚੱਲੀ ਸੀ। ਆਪਾਂ ਜਿਹੜੀ ਰਾਈਟਸ ਦੀ ਗੱਲ ਕਰਦੇ ਸੀ, ਅਲੈਕਸ ਪੈਟੀ ਤੇ ਰੇਨੇ ਗੁੱਡ ਵਰਗੇ ਜਿਹੜੇ ਲੋਕ ਸੀ ਉਹ ਸਿਟੀਜ਼ਨ ਸੀਗੇ, ਉਹਨਾਂ ਨੂੰ ਕੋਈ ਲੋੜ ਨਹੀਂ ਸੀ, ਉਹ ਕਿਹੜਾ ਇਹ ਸੀਗਾ ਕਿ ਉਹ ਵਿਚਾਰੇ ਆਪਦੇ ਹੱਕ ਮੰਗ ਰਹੇ ਸੀ, ਸਾਨੂੰ ਵਰਕ ਪਰਮਿਟ ਦਿਓ ਜਾਂ ਕੁਛ ਸੀਗਾ, ਪਰ ਉਹਨਾਂ ਨੇ ਆਪਣੇ ਤਰੀਕੇ ਦੇ ਨਾਲ ਜੋ ਉੱਥੇ ਫੈਡਰਲ ਏਜੰਟ ਧੱਕਾ ਕਰ ਰਹੇ ਸੀ, ਉਹਨਾਂ ਉਸ ਧੱਕੇ ਦਾ ਵਿਰੋਧ ਕੀਤਾ ਤੇ ਆਪ ਉਸ ਧੱਕੇ ਦੇ ਵਿੱਚ ਸ਼ਾਮਲ ਹੋਏ ਕਿ ਉਹਨੂੰ ਰੋਕਿਆ ਜਾਵੇ। ਰੇਨੇ ਗੁੱਡ ਦਾ ਮਾਮਲਾ ਕੁਛ ਹੋਰ ਸੀਗਾ, ਉਹਨੇ ਕਾਰ ਭਜਾਉਣ ਦੀ ਕੋਸ਼ਿਸ਼ ਕੀਤੀ ਸੀ। ਅਲੈਕਸ ਪੈਟੀ ਜਿਹੜਾ ਉਹ ਇੱਕ ਨਰਸ ਸੀਗਾ ਬੰਦਾ, ਔਰ ਆਪਦੀ ਜ਼ਿੰਦਗੀ ਵਧੀਆ ਤਰੀਕੇ ਦੇ ਨਾਲ ਜਿਉ ਰਿਹਾ ਸੀਗਾ। ਬਾਅਦ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਜਿਹੜਾ ਸਰਕਾਰੀ ਪ੍ਰਚਾਰ ਹੁੰਦਾ, ਉਹ ਕਹਿੰਦੇ ਕਿ ਉਹਦੇ ਕੋਲ ਤਾਂ ਗਨ ਸੀਗੀ, ਪਰ ਹਾਲੇ ਤੱਕ ਇੱਕ ਵੀ ਥਾਂ ਦੇ ਉੱਤੇ ਇਹ ਸਾਬਤ ਨਹੀਂ ਕਰ ਸਕੇ ਵੀ ਜਦੋਂ ਉਹਨੂੰ ਪੁਲਿਸ ਮੁਲਾਜ਼ਮਾਂ ਨੇ ਘੇਰਿਆ ਹੋਇਆ ਸੀ, ਏਜੰਟਸ ਨੇ ਘੇਰਿਆ ਹੋਇਆ ਸੀ, ਤਾਂ ਉਹਦੇ ਹੱਥ ਦੇ ਵਿੱਚ ਉਦੋਂ ਗਨ ਸੀ। ਗਨ ਉਹਦੀ ਕਾਰ ਦੇ ਵਿੱਚ ਸੀ, ਲੋਡਡ ਸੀ। ਐਂ ਤਾਂ ਕੱਲ ਨੂੰ ਆ ਕੇ ਆਪਣੇ ਘਰਾਂ ਦੇ ਵਿੱਚ ਕਹਿ ਦੇਣਗੇ ਤੁਹਾਡੇ ਘਰੇ ਕਿਰਪਾਨ ਪਈ ਸੀ। ਸੋ ਇਹ ਨਹੀਂ ਗੱਲਾਂ ਹੁੰਦੀਆਂ ਕਿ ਉਹਦੇ ਕਾਰ ਦੇ ਵਿੱਚ ਕੀ ਸੀ। ਟਿਫਨ ਬਾਕਸ ਵੀ ਹੋਣਾ, ਫਿਰ ਉਹ ਕਹਿ ਦੇਣਗੇ ਉਹ ਤਾਂ ਰੋਟੀਆਂ ਲੈ ਕੇ ਚੱਲਿਆ ਸੀ, ਉਹ ਤਾਂ ਹੋ ਸਕਦਾ ਕੋਈ ਪੋਇਜ਼ਨ ਲੈ ਕੇ ਆਇਆ ਹੋਵੇ ਰੋਟੀਆਂ ਦੇ ਵਿੱਚ। ਇਹ ਗੱਲਾਂ ਨਿਰਾਧਾਰ ਗੱਲਾਂ ਹੁੰਦੀਆਂ ਨੇ, ਪਰ ਕਈ ਵਾਰੀ ਅਸੀਂ ਸਰਕਾਰੀ ਤੰਤਰ ਦੇ ਪ੍ਰਚਾਰ ਦਾ ਸ਼ਿਕਾਰ ਹੋ ਜਾਂਦੇ ਹਾਂ। ਪਰ ਅਸਲ ਦੇ ਵਿੱਚ ਉਸ ਤੋਂ ਬਾਅਦ ਇਮੀਗ੍ਰੇਸ਼ਨ ਡਿਪਾਰਟਮੈਂਟ ਦੇ ਕੰਮਕਾਰ ਦੇ ਤਰੀਕਿਆਂ ਦੇ ਵਿੱਚ ਬਦਲਾਅ ਤੇ ਜੁਡੀਸ਼ੀਅਲ ਜਿਹੜੇ ਵਾਰੰਟ ਨੇ, ਜਿਹੜੇ ਕਿ ਬਹੁਤ ਵੱਡੀ ਗੱਲ ਹੁੰਦੇ ਆ, ਉਹਨਾਂ ਦੀ ਮੰਗ ਨੂੰ ਲੈ ਕੇ ਕਈ ਮਹੀਨਿਆਂ ਤੱਕ ਇਸ ਫੰਡਿੰਗ ਦੇ ਮਾਮਲੇ ਉੱਤੇ ਪੂਰਾ ਜਿਹੜਾ ਉਹਨੂੰ ਰੋਕਿਆ ਹੋਇਆ ਸੀਗਾ ਤੇ ਇਸ ਫੰਡਿੰਗ ਦੇ ਮਾਮਲੇ ਦੇ ਉੱਤੇ ਕੋਈ ਕਦਮ ਪੁੱਟਿਆ ਨਹੀਂ ਸੀ ਜਾ ਰਿਹਾ, ਕੋਈ ਕੰਮਕਾਰ ਨਹੀਂ ਸੀ ਹੋ ਰਿਹਾ। ਬਾਅਦ ਦੇ ਵਿੱਚ ਜਿਹੜਾ ਇੱਕ ਹੋਮਲੈਂਡ ਸਿਕਿਉਰਿਟੀ ਵਿਭਾਗ ਦੇ ਨਾਲ, ਡਿਪਾਰਟਮੈਂਟ ਦੇ ਨਾਲ ਇਹ ਵੀ ਚੱਲਿਆ ਕਿ ਬਿਨਾਂ ਰੈਗੂਲਰ ਬਾਈਟ ਦੇ ਚੱਲ ਰਿਹਾ, ਤੇ ਹੁਣ ਇਸ ਬਿੱਲ ਦੇ ਰਾਹੀਂ ਇਹਨੂੰ ਬਹਾਲ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਗਈ ਆ। ਠੀਕ ਆ, ਸਰਕਾਰੀ ਜਿਹੜੀਆਂ ਏਜੰਸੀਜ਼ ਹੁੰਦੀਆਂ ਨੇ ਜਾਂ ਕੋਈ ਵੀ ਸਰਕਾਰ ਦਾ ਕੰਮਕਾਰ ਆ, ਉਹ ਬਿਨਾਂ ਫੰਡਿੰਗ ਦੇ ਨਹੀਂ ਚੱਲ ਸਕਦਾ, ਆਪਾਂ ਨੂੰ ਪਤਾ ਹੀ ਆ। ਪਰ ਫੰਡਿੰਗ ਦੇ ਨਾਲ ਉਹਦੀ ਇੰਪਲੀਮੈਂਟੇਸ਼ਨ ਕਿਵੇਂ ਹੋ ਰਹੀ ਆ, ਇਹ ਸਭ ਤੋਂ ਵੱਡੀ ਗੱਲ ਹੁੰਦੀ ਹੈ ਦੇਖਣ ਦੇ ਲਈ, ਜਾਣਨ ਦੇ ਲਈ। ਜੀ ਜੀ ਬਿਲਕੁਲ। ਅਗਲੀ ਖਬਰ ਵੱਲ ਚੱਲੀਏ ਤੇ ਡਿਪਾਰਟਮੈਂਟ ਆਫ ਜਸਟਿਸ ਕਹਿੰਦੇ ਸਟਿਲ ਉਹਨਾਂ ਜਿਹੜੇ ਜਨਵਰੀ 6 ਦੇ ਰਾਇਟਰ ਸੀਗੇ ਜਿਨ੍ਹਾਂ ਨੇ ਗੁੰਡਾਗਰਦੀ ਕੀਤੀ ਸੀ, ਉਹਨਾਂ ਨੂੰ ਜਿਹੜਾ ਉਹਨਾਂ ਦੇ ਕੇਸ ਸੈਟਲ ਕਰ ਸਕਦਾ, ਉਹਨਾਂ ਨੂੰ ਪੇ ਕਰ ਸਕਦਾ ਵਿਦਆਊਟ ਐਂਟੀ ਵੈਪਨਾਈਜੇਸ਼ਨ ਫੰਡ। ਜੀ ਇਹ ਐਨਵੀਸੀ ਰਿਪੋਰਟ ਕਰ ਰਹੀ ਹੈਗੀ ਆ, ਕਿਉਂਕਿ ਜਿਹੜਾ ਐਂਟੀ ਵੈਪਨਾਈਜੇਸ਼ਨ ਫੰਡ ਆ ਉਹ ਤਾਂ ਹੁਣ ਪਾਸ ਨਹੀਂ ਹੋਇਆ, ਕਿਉਂਕਿ ਬਹੁਤ ਸਾਰੇ ਜਿਹੜੇ ਰਿਪਬਲਿਕਨ ਆ ਉਹ ਵੀ ਇਹਦੇ ਅਗੇਂਸਟ ਗਏ ਹੈਗੇ ਆ। ਪਰ ਸਟਿਲ ਜਿਹੜੇ ਐਕਟਿੰਗ ਅਟਾਰਨੀ ਜਨਰਲ ਟੌਡ ਬਲੈਂਚੀ ਆ, ਉਹਨਾਂ ਨੇ ਕਾਂਗਰਸ ਨੂੰ ਇਹ ਦੱਸਿਆ ਵੀ ਜਿਹੜੀ ਜਸਟਿਸ ਡਿਪਾਰਟਮੈਂਟ ਆ ਉਹ $1.77 ਬਿਲੀਅਨ ਦਾ ਜਿਹੜਾ ਐਂਟੀ ਵੈਪਨਾਈਜੇਸ਼ਨ ਫੰਡ ਆ ਉਹ ਮੂਵ ਫਾਰਵਰਡ ਨਹੀਂ ਕਰ ਰਹੇ ਹੈਗੇ, ਕਿਉਂਕਿ ਰਿਪਬਲਿਕਨਸ ਨੇ ਰਿਫਿਊਜ਼ ਕਰ ਦਿੱਤਾ ਸੀ ਇਸ ਬਿੱਲ ਦੇ ਉੱਤੇ, ਤਾਂ ਕਿ ਆਈਸ ਤੇ ਬਾਰਡਰ ਪੈਟਰੋਲ ਨੂੰ ਜਿਹੜਾ ਫੰਡ ਕੀਤਾ ਜਾ ਸਕੇ। ਪਰ ਕ੍ਰਿਟਿਕ ਇਸ ਨੂੰ ਸਲੈਸ਼ ਫੰਡ ਕਰਕੇ ਜਿਹੜਾ
ਲੇਬਲ ਕਰ ਰਹੇ ਸੀ ਵੀ ਜਿਹੜੇ ਟਰੰਪ ਉਹਨਾਂ ਦੇ ਅਲਾਈਜ਼ ਆ, ਦੋਸਤ ਮਿੱਤਰ ਹੈਗੇ ਆ, ਉਹਨਾਂ ਨੂੰ ਇਹ ਵਰਤਿਆ ਜਾਊਗਾ ਉਹਨਾਂ ਦੇ ਹੱਕ ਦੇ ਲਈ। ਆਲਰੇਡੀ ਕਹਿੰਦੇ ਵੀ ਕੋਰਟਸ ਦੇ ਬਹੁਤ ਸਾਰੇ ਕੇਸ ਜਿਹੜੇ ਆ ਉਹ ਬਲੌਕ ਕਰ ਦਿੱਤੇ ਗਏ ਹੈਗੇ ਆ, ਜਿਹੜੇ ਜਨਵਰੀ 6 ਵਾਲੇ ਸੀਗੇ। ਸੈਨੇਟਰ ਕੋਰੀ ਬੁੱਕਰ ਡੈਮੋਕ੍ਰੇਟ ਨਿਊ ਜਰਸੀ ਤੋਂ ਤੇ ਬਿਲ ਕਸੀਡੀ ਰਿਪਬਲਿਕਨ ਲੂਜ਼ੀਆਨਾ ਤੋਂ ਆ, ਉਹਨਾਂ ਨੇ ਲਾਸੂਟ ਫਾਈਲ ਵੀ ਕਰ ਦਿੱਤਾ ਸੀ ਐਂਟੀ ਵੈਪਨਾਈਜੇਸ਼ਨ ਫੰਡ ਦੇ ਅਗੇਂਸਟ। ਤੇ ਉਹਨਾਂ ਨੇ ਕਿਹਾ ਸੀ ਵੀ ਜਨਵਰੀ 6 ਵਾਲੇ ਜਿਹੜੇ ਪ੍ਰੋਸੀਕਿਊਟਰ ਆ ਉਹਨਾਂ ਦੇ ਅਗੇਂਸਟ ਵੀ, ਤੇ ਇੱਕ ਤਰ੍ਹਾਂ ਦੇ ਨਾਲ ਕਹਿੰਦੇ ਵੀ ਇਹ ਧੱਕਾ ਹੀ ਆ। ਡੈਮੋਕ੍ਰੇਸੀ ਫਾਰਵਰਡ ਪ੍ਰੈਜ਼ੀਡੈਂਟ ਤੇ ਸੀਈਓ ਸਕਾਈ ਪੈਰੀਮੈਨ ਜੋ ਇੱਕ ਗਰੁੱਪ ਨੂੰ ਲੀਡ ਕਰਦੇ ਹੈਗੇ ਆ, ਉਹਨਾਂ ਨੇ ਕਿਹਾ ਸੀ ਵੀ ਬਾਈ ਪਾਰਟੀਸਨ ਜੋ ਕ੍ਰਿਟਿਸਿਜ਼ਮ ਆ ਇਹ ਕਾਫੀ ਸਿਗਨੀਫਿਕੈਂਟ ਹੈਗਾ ਆ। ਸੋ ਇਹ ਜੋ ਐਂਟੀ ਜਿਹੜਾ ਬਿੱਲ ਸੀਗਾ ਵੈਪਨਾਈਜੇਸ਼ਨ ਫੰਡ, ਸੋ ਉਸ ਨੂੰ ਜਿਹੜਾ ਆ ਬਿਲਕੁਲ ਜਿਹੜਾ ਕਾਂਗਰਸ ਨੇ ਜਿਹੜਾ ਨਕਾਰ ਦਿੱਤਾ ਹੈਗਾ। ਪਰ ਹੁਣ ਦੇਖੋ ਇਸ ਦਾ ਕਿਸੇ ਹੋਰ ਤਰੀਕੇ ਦੇ ਨਾਲ ਉਹ ਸਪੋਰਟ ਨਾ ਕਰ ਸਕੇ ਟਰੰਪ ਐਡਮਿਨਿਸਟ੍ਰੇਸ਼ਨ, ਪਰ ਡੈਮੋਕ੍ਰੇਟ ਇਹਦੇ ਅਗੇਂਸਟ ਪੂਰੀ ਤਰ੍ਹਾਂ ਇਸ ਵੇਲੇ ਲੱਗੇ ਹੋਏ ਹੈਗੇ। ਜੀ ਬਿਲਕੁਲ। ਅਗਲੀ ਜਿਹੜੀ ਖਬਰ ਆ ਉਹ ਗ੍ਰੀਨ ਕਾਰਡ ਦੇ ਨਾਲ ਜੁੜੀ ਹੋਈ ਖਬਰ ਆ। ਇਸ ਖਬਰ ਨੂੰ ਧਿਆਨ ਦੇ ਨਾਲ ਸੁਣ ਲਓ। ਇਸ ਖਬਰ ਦੀ ਹੋ ਸਕਦਾ ਆਪਾਂ ਚਰਚਾ ਅਪਡੇਟ ਇਮੀਗ੍ਰੇਸ਼ਨ ਪ੍ਰੋਗਰਾਮ ਦੇ ਵਿੱਚ ਵੀ ਕਰੀਏ, ਤੇ ਹਰਜੋਤ ਸਿੰਘ ਜੀ ਜੇ ਕੋਈ ਇਹਦੇ ਵਿੱਚ ਕੋਈ ਪਹਿਲੂ ਰਹਿ ਗਿਆ ਤਾਂ ਤੁਸੀਂ ਪਲੀਜ਼ ਇਹਨੂੰ ਕਵਰ ਕਰ ਦਿਓ, ਕਿਉਂਕਿ ਤੁਹਾਨੂੰ ਇਹਦੇ ਬਾਰੇ ਬੈਕਗਰਾਉਂਡ ਜਿਹੜੀ ਆ ਉਹ ਜ਼ਿਆਦਾ ਤਫਸੀਲ ਦੇ ਨਾਲ ਪਤਾ। ਅਸਲ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਆਪਾਂ ਇਹ ਦੇਖਿਆ ਸੀਗਾ ਵੀ ਜਿਹੜੀ ਐਡਜਸਟਮੈਂਟ ਆਫ ਸਟੇਟਸ ਆ ਉਹ ਤੁਹਾਨੂੰ ਜਾ ਕੇ ਆਪਦੇ ਦੇਸ਼ ਦੇ ਵਿੱਚ ਬਦਲਣਾ ਪਊਗਾ। ਜਿਹੜੀ ਨਵੀਂ ਗ੍ਰੀਨ ਕਾਰਡ ਪਾਲਿਸੀ ਸਰਕਾਰ ਨੇ ਲਿਆਂਦੀ ਸੀ, ਇਹਦੇ ਨਾਲ ਜਿਹੜੇ ਵੱਡੇ ਕਾਰੋਬਾਰ ਨੇ, ਟੈਕ ਕੰਪਨੀ ਨੇ, AI ਕੰਪਨੀਜ਼ ਨੇ, ਤੇ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਅਸਰ ਪੈਣਾ ਸੀਗਾ। ਹੁਣ ਦੀ ਵਾਸ਼ਿੰਗਟਨ ਪੋਸਟ ਦੀ ਇੱਕ ਖਬਰ ਆ ਜਿਹੜੀ ਜਾ ਕੇ ਤੁਸੀਂ ਵੀ ਪੜ੍ਹ ਸਕਦੇ ਹੋ, ਤੇ ਉਸ ਖਬਰ ਦੇ ਮੁਤਾਬਕ ਜਿਹੜਾ ਇਮੀਗ੍ਰੇਸ਼ਨ ਵਿਭਾਗ ਨੇ ਇਹ ਲਿਆਂਦੀ ਸੀ ਚੀਜ਼, ਉਹਦੇ ਤੇ ਹੁਣ ਸਰਕਾਰ ਦਾ ਜਿਹੜਾ ਰੁਖ ਆ ਉਹ ਥੋੜਾ ਬਹੁਤ ਨਰਮ ਹੋਇਆ। ਇਹਦੇ ਵਿੱਚ ਜਿਹੜਾ ਸਭ ਤੋਂ ਵੱਡਾ ਅਸਰ ਪੈਣਾ ਸੀ ਉਹ ਪੈਣਾ ਸੀ ਸਖਤ ਗ੍ਰੀਨ ਕਾਰਡ ਪਾਲਿਸੀ ਦਾ। ਸਭ ਤੋਂ ਜ਼ਿਆਦਾ ਅਸਰ ਪੈਣਾ ਸੀ ਕੰਪਨੀਆਂ ਦੇ ਉੱਤੇ, ਟੈਕਨੋਲੋਜੀ ਦੇ ਉੱਤੇ, ਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਜਿਹੜੇ ਵੀ ਇੰਡਸਟਰੀ ਹੈ ਪੂਰੀ, ਉਹਦੇ ਉੱਤੇ ਅਸਰ ਪੈਣਾ ਸੀਗਾ। ਤੇ ਹੁਣ ਕਹਿੰਦੇ ਵੀ ਇਹਨਾਂ ਉਦਯੋਗਾਂ ਦੇ ਇਸ ਲੌਬਿੰਗ ਦੇ ਪੂਰੇ ਦਬਾਅ ਤੋਂ ਬਾਅਦ ਤੇ ਸਰਕਾਰ ਦੇ ਰੁਖ ਦੇ ਵਿੱਚ ਨਰਮੀ ਆਈ ਆ। ਇਹ ਗੱਲ ਸਰਕਾਰ ਨੇ ਪਹਿਲਾਂ ਕਹੀ ਸੀ 22 ਮਈ ਨੂੰ, ਜਦੋਂ ਇਹ ਕਿਹਾ ਸੀਗਾ ਵੀ ਜੇ ਤੁਸੀਂ ਆਪਣੇ ਪੱਕੇ ਹੋਣ ਦੇ ਲਈ ਗ੍ਰੀਨ ਕਾਰਡ ਦੇ ਲਈ ਅਪਲਾਈ ਕਰਨਾ ਤਾਂ ਆਪਣੇ ਦੇਸ਼ ਵਾਪਸ ਜਾਣਾ ਪਊਗਾ। ਤੇ ਆਪਾਂ ਖਬਰ ਕੀਤੀ ਵੀ ਸੀ, ਸਿਰਫ ਕੁਝ ਖਾਸ ਹਾਲਾਤਾਂ ਨੂੰ ਛੱਡ ਕੇ, ਸਾਰਿਆਂ ਨੂੰ ਨਹੀਂਗਾ, ਕੁਝ ਖਾਸ ਲੋਕਾਂ ਨੂੰ ਛੱਡ ਕੇ। ਕਾਰੋਬਾਰੀ ਜਗਤ ਨੇ ਇਸ ਦੇ ਉੱਤੇ ਵਿਰੋਧ ਕੀਤਾ ਸੀਗਾ। ਇਹਦੇ ਨਾਲ ਲੱਖਾਂ ਕਾਮਿਆਂ ਦੇ ਉੱਤੇ ਅਸਰ ਪੈਣਾ ਸੀ। US ਚੈਂਬਰ ਆਫ ਕਾਮਰਸ ਅਤੇ ਹੋਰ ਵੱਡੀਆਂ ਕੰਪਨੀਆਂ ਦੇ ਜਿਹੜੇ ਮੁਖੀ ਨੇ, ਉਹਨਾਂ ਨੇ ਵਾਈਟ ਹਾਊਸ ਤੇ ਹੋਰ ਵਿਭਾਗਾਂ ਦੇ ਨਾਲ ਬਾਅਦ ਦੇ ਵਿੱਚ ਪਹੁੰਚ ਬਣਾਉਣੀ ਸ਼ੁਰੂ ਕਰ ਦਿੱਤੀ ਸੀ। ਕਈ ਮੀਟਿੰਗਾਂ ਤੇ ਫੋਨ ਦੇ ਦੌਰ ਚੱਲੇ, ਫੋਨ ਦੀ ਗੱਲਬਾਤ ਦੇ ਦੌਰ ਚੱਲੇ, ਤੇ ਉਹਨਾਂ ਨੇ ਦੱਸਿਆ ਵੀ ਜੇ ਇਸ ਤਰ੍ਹਾਂ ਹੋਊਗਾ, ਲੱਖਾਂ ਲੋਕਾਂ ਨੂੰ ਆਪਣਾ ਜਿਹੜਾ ਸਟੇਟਸ ਆ ਉਹ ਚੇਂਜ ਕਰਨ ਦੇ ਲਈ ਜੋ ਆਪਦੇ ਮੁਲਕ ਚਲੇ ਜਾਣਗੇ, ਤਾਂ ਅਮਰੀਕਾ ਦਾ ਕੰਮਕਾਜ ਬਹੁਤ ਵੱਡੇ ਪੱਧਰ ਤੇ ਪ੍ਰਭਾਵਿਤ ਹੋਊਗਾ, ਤੇ ਮਜਬੂਰਨ ਉਹਨਾਂ ਨੂੰ ਆਪਣਾ ਕੰਮ ਜਿਹੜਾ ਦੂਜੇ ਦੇਸ਼ਾਂ ਤੋਂ ਆਊਟਸੋਰਸਿੰਗ ਦੇ ਰਾਹੀਂ ਕਰਵਾਉਣਾ ਪਊਗਾ। ਸਰਕਾਰ ਨੇ ਬਾਅਦ ਦੇ ਵਿੱਚ, ਪ੍ਰਸ਼ਾਸਨ ਨੇ ਇਸ ਮਸਲੇ ਨੂੰ ਸਮਝਿਆ, ਇਹਦੇ ਤੇ ਤਫਸੀਲ ਦੇ ਨਾਲ ਚਰਚਾ ਹੋਈ। ਇਹ ਨਹੀਂਗਾ ਕਿ ਸਰਕਾਰਾਂ ਦਬਾਅ ਦੇ ਹੇਠਾਂ ਕੇ ਫੈਸਲੇ ਬਦਲ ਲੈਂਦੀਆਂ ਨੇ, ਸਰਕਾਰਾਂ ਬਕਾਇਦਾ ਤੌਰ ਤੇ ਵਿਚਾਰਦੀਆਂ ਨੇ ਕਿ ਕੀ ਵਾਕਈ ਇਹ ਗੱਲ ਦੇ ਵਿੱਚ ਕੋਈ ਦਮ ਹੈ। ਉਸ ਤੋਂ ਬਾਅਦ ਜਦੋਂ ਇਹਦੇ ਤੇ ਕੈਲਕੂਲੇਸ਼ਨ ਕੀਤੀ ਗਈ, ਇਹਦੇ ਜਮ੍ਹਾਂ ਘਟਾਓ ਕੀਤੇ ਗਏ, ਇਹਦੇ ਜਿਹੜੇ ਪ੍ਰਭਾਵ ਸੀ ਉਹ ਕੱਢੇ ਗਏ, ਤਾਂ ਉਦੋਂ ਬਾਅਦ ਪਤਾ ਲੱਗਿਆ ਕਿ ਇਮੀਗ੍ਰੇਸ਼ਨ ਵਕੀਲ ਇਹ ਦਾਅਵਾ ਕਰ ਰਹੇ ਨੇ। ਹੁਣ ਵਾਸ਼ਿੰਗਟਨ ਪੋਸਟ ਦੀ ਖਬਰ ਦਾ ਮੈਂ ਹਵਾਲਾ ਦੇ ਰਿਹਾ ਕਿ ਸਰਕਾਰ ਨੇ ਇਸ ਪਾਲਿਸੀ ਨੂੰ ਰੋਕ ਦਿੱਤਾ ਹੈ ਜਦੋਂ ਤੱਕ ਨਵੀਆਂ ਤੇ ਸਪਸ਼ਟ ਗਾਈਡਲਾਈਨਸ ਨਹੀਂ ਆਉਂਦੀਆਂ। USCIS ਦੇ ਅਧਿਕਾਰੀਆਂ ਨੇ ਨਿੱਜੀ ਤੌਰ ਤੇ ਕਾਰੋਬਾਰੀ ਆਗੂਆਂ ਨੂੰ ਇਹ ਭਰੋਸਾ ਦਿਵਾਇਆ ਕਿ ਜ਼ਿਆਦਾਤਰ ਵਰਕ ਵੀਜ਼ਾ ਵਾਲੇ ਲੋਕਾਂ ਤੇ ਇਸ ਦਾ ਅਸਰ ਨਹੀਂ ਪਊਗਾ, ਤੇ ਉਹਨਾਂ ਨੂੰ ਅਪਲਾਈ ਕਰਨ ਦੇ ਲਈ ਅਮਰੀਕਾ ਛੱਡ ਕੇ ਜਾਣ ਦੀ ਹੋਰ ਲੋੜ ਨਹੀਂ ਪਊਗੀ। ਸੋ ਇਸ ਵੇਲੇ ਦੀ ਜਿਹੜੀ ਖਬਰ ਆ ਉਹ ਇਹ ਆ ਕਿ ਇਹਨੂੰ ਰੋਕ ਦਿੱਤਾ ਗਿਆ। ਹਾਲਾਂਕਿ ਇਹ ਜ਼ੁਬਾਨੀ ਗੁਲਾਮੀ ਹਲੇ ਗੱਲਾਂ ਨੇ, ਪਰ ਵਾਸ਼ਿੰਗਟਨ ਪੋਸਟ ਨੇ ਇਹ ਗੱਲ ਦਾ ਦਾਅਵਾ ਕੀਤਾ ਕਿ USCIS ਨੇ, ਉਹਦੇ ਅਧਿਕਾਰੀਆਂ ਨੇ ਇਹ ਗੱਲ ਕਹੀ ਹੈ ਵੀ ਇਹਨੂੰ ਵਿਚਾਰਿਆ ਜਾਊਗਾ। ਵਿਚਾਰਨ ਤੋਂ ਬਾਅਦ ਜਿਹੜੇ ਕਾਮੇ ਨੇ, ਵਰਕ ਵੀਜ਼ਾ ਵਾਲੇ ਲੋਕ ਨੇ, ਉਹਨਾਂ ਨੂੰ ਫਿਰ ਤੋਂ USA ਛੱਡ ਕੇ ਜਾਣ ਦੀ ਲੋੜ ਨਹੀਂ ਪਊਗੀ। ਆਲੋਚਕ ਪਹਿਲਾਂ ਹੀ ਕਹਿ ਰਹੇ ਸੀਗੇ, ਜਾਂ ਸੈਨੇਟ ਦੇ ਵਿੱਚ ਵੀ ਕੋਸ਼ਿਸ਼ ਹੋਈ ਸੀ, ਸੈਨੇਟਰ ਜਿਹੜੇ ਬਿਲ ਕੈਸਡੀ ਨੇ, ਉਹਨਾਂ ਨੇ ਸਖਤ ਪਾਲਿਸੀ ਨੂੰ ਲੈ ਕੇ ਪੂਰੀ ਤਰ੍ਹਾਂ ਉਲਟਾਉਣ ਦੇ ਲਈ ਬਜਟ ਬਿੱਲ ਦੇ ਵਿੱਚ ਇੱਕ ਸੋਧ ਵੀ ਪੇਸ਼ ਕੀਤੀ ਆ। ਤੇ ਟਰੰਪ ਪ੍ਰਸ਼ਾਸਨ ਦੀ ਦੁਬਿਧਾ ਇਹ ਆ ਵੀ ਇਹ ਮਾਮਲਾ ਜਿਹੜਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੋ ਧੜਿਆਂ ਦੇ ਵਿਚਾਲੇ ਫਸਿਆ ਹੋਇਆ। ਇੱਕ ਪਾਸੇ ਉਹਨਾਂ ਦਾ ਵੋਟ ਬੈਂਕ, ਆਪਾਂ ਨੂੰ ਪਤਾ ਹੀ ਹੈ ਇਮੀਗ੍ਰੈਂਟਾਂ ਦੇ ਮਾਮਲੇ ਦੇ ਉੱਤੇ ਉਹਨਾਂ ਨੂੰ ਦੁਬਾਰਾ ਚੁਣਿਆ ਗਿਆ ਜੋ ਇਮੀਗ੍ਰੇਸ਼ਨ ਦੇ ਖਿਲਾਫ ਸਖਤ ਫੈਸਲਾ ਚਾਹੁੰਦੇ, ਤੇ ਦੂਜੇ ਪਾਸੇ ਅਮਰੀਕੀ ਕਾਰੋਬਾਰੀ ਆ ਜਿਨ੍ਹਾਂ ਦੇ ਸਿਰ ਤੇ ਆਰਥਿਕਤਾ ਚੱਲਦੀ ਹੈ। ਸੋ ਦੋਨੇ ਹੀ ਲੌਬੀਆਂ ਨੇ, ਇੱਕ ਪਾਸੇ ਵੋਟ ਬੈਂਕ ਆ, ਦੂਜੇ ਪਾਸੇ ਅਮਰੀਕੀ ਕਾਰੋਬਾਰੀ ਨੇ,
ਤੇ ਕੁਝ ਮਾਹਰਾਂ ਦਾ ਕਹਿਣਾ ਹੈ ਵੀ ਸਰਕਾਰ ਅਧਿਕਾਰਕ ਤੌਰ ਤੇ ਲਿਖਤੀ ਹੁਕਮ ਜਾਰੀ ਨਾ ਕਰਕੇ ਦੇਵੇ, ਨਾ ਕਰਕੇ ਦੋਵੇਂ ਪਾਸਿਆਂ ਦਾ ਫਾਇਦਾ ਲੈ ਰਹੀ ਹੈ। ਵੀ ਸਰਕਾਰ ਹੁਣ ਕਹਿ ਨਹੀਂ ਰਹੀ ਵੀ ਅਸੀਂ ਬਦਲ ਰਹੇ ਹਾਂ, ਇਹ ਵੀ ਦੇਖੋ ਸਿਆਸਤੀ ਹੁੰਦੀ ਹੈ ਹਰੇਕ ਮਾਮਲੇ ਦੇ ਵਿੱਚ, ਤੇ ਆਪਣੇ ਸਮਰਥਕਾਂ ਨੂੰ ਤਾਂ ਇਹ ਦਿਖਾ ਰਹੀ ਹੈ ਵੀ ਉਹ ਸਖਤ ਆ, ਤੇ ਕੰਪਨੀਆਂ ਨੂੰ ਕਹਿ ਰਹੀ ਹੈ ਚੁੱਪ ਕਰੋ ਤੁਸੀਂ, ਤੁਹਾਨੂੰ ਕੋਈ ਫਰਕ ਨਹੀਂ ਪੈਣਾ। ਸੋ ਸਪਸ਼ਟ ਗਾਈਡਲਾਈਨਸ ਦੀ ਹਲੇ ਉਡੀਕ ਹੋਊਗੀ, ਪਰ ਫਿਲਹਾਲ ਉਹ ਲੋਕਾਂ ਦੇ ਲਈ ਕੁਝ ਰਾਹਤ ਕਹਿ ਸਕਦੇ ਹਾਂ। ਜਿਹੜੇ ਲੋਕ ਆਪਣੇ ਵੀ ਕੁਝ ਪੰਜਾਬੀ ਵੀ ਹੋਣਗੇ, ਉਹਨਾਂ ਦੇ ਵਿੱਚ ਕੁਝ ਹੋਰ ਭਾਈਚਾਰਿਆਂ ਦੇ, ਹੋਰ ਦੇਸ਼ਾਂ ਦੇ ਲੋਕ ਹੋਣਗੇ, ਹੋਰ ਬੋਲੀਆਂ ਦੇ ਲੋਕ ਹੋਣਗੇ, ਜਿਹੜੇ ਕਿ ਵੱਖ-ਵੱਖ ਵੀਜ਼ਿਆਂ ਦੇ ਉੱਤੇ ਅਮਰੀਕਾ ਦੇ ਵਿੱਚ ਹੈਗੇ ਨੇ। ਸੋ ਫਿਲਹਾਲ ਉਹਨਾਂ ਦੇ ਲਈ ਇਹ ਵੱਡੀ ਰਾਹਤ ਜਿਹੜੀ ਆ ਉਹ ਕਹੀ ਜਾ ਰਹੀ ਹੈ ਕਿ ਉਹਨਾਂ ਨੂੰ ਸਟੇਟਸ ਚੇਂਜ ਕਰਨ ਦੇ ਲਈ ਅਮਰੀਕਾ ਛੱਡ ਕੇ ਆਪਣੇ ਮੁਲਕ ਵਾਪਸ ਨਹੀਂ ਜਾਣਾ ਪਊਗਾ। ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ ਤਾਂ ਜਿਹੜੀ ਸਾਡੀ ਸਟੇਟ ਕੈਲੀਫੋਰਨੀਆ ਆ, ਗੋਲਡਨ ਸਟੇਟ, ਉੱਥੇ ਹਜੇ ਵੀ ਜਿਹੜੀ ਗਵਰਨਰ ਦੀ ਰੇਸ ਆ ਜੀ ਬਿਲਕੁਲ ਟੂ ਕਲੋਜ਼ ਟੂ ਕਾਲ ਹੈਗੀ ਆ। ਇਹ ਪ੍ਰਾਇਮਰੀ ਇਲੈਕਸ਼ਨ ਸੀ, ਸਰੋਤਿਆਂ ਨੂੰ ਪਤਾ ਹੋਊਗਾ, ਖਾਸ ਕਰਕੇ LA ਦੀ ਮੇਅਰ ਰੇਸ ਵੀ, ਬਹੁਤ ਸਾਰੀਆਂ ਜਿਹੜੀਆਂ ਕਾਂਗਰਸ ਦੀਆਂ ਰੇਸਿਸ ਆ ਉਹ ਟੂ ਕਲੋਜ਼ ਟੂ ਕਾਲ ਆ, ਕਿਉਂਕਿ ਵੋਟਾਂ ਜਿਹੜੀਆਂ ਹੌਲੀ ਗਿਣ ਹੋ ਰਹੀਆਂ ਹੈਗੀਆਂ। ਸੋ ਹੋ ਸਕਦਾ ਕਈਆਂ ਨੂੰ ਕਹਿੰਦੇ 3-4 ਹਫ਼ਤੇ ਤੱਕ ਵੀ ਸਮਾਂ ਲੱਗ ਜਾਏ। ਲਾਸ ਐਂਜਲਸ ਦੀ ਮੇਅਰ ਕੈਰਨ ਬਾਸ, ਉਹਨੂੰ ਉਹ ਹਜੇ ਅੱਗੇ ਆ ਵੋਟਾਂ ਦੇ ਵਿੱਚ, ਸਿਰਫ 65% ਵੋਟਾਂ ਹੀ ਜਿਹੜੀਆਂ ਕਾਊਂਟ ਹੋਈਆਂ ਹੈਗੀਆਂ। ਉਹਨਾਂ ਨੂੰ ਟੱਕਰ ਜਿਹੜੀ ਆ ਸਪੈਂਸਰ ਪ੍ਰਾਟ ਦੇ ਰਹੇ ਆ, ਤੇ ਸਿਟੀ ਕਾਉਂਸਲਰ ਨਿਥਿਆ ਰਮਨ, ਇਹ ਭਾਰਤੀ ਮੂਲ ਦੀ ਬੀਬੀ ਹੈਗੀ ਆ ਜਿਹੜੀ ਇਹ ਇਸ ਰੇਸ ਦੇ ਵਿੱਚ ਸੀਗੀ। ਸੋ ਕੈਲੀਫੋਰਨੀਆ ਨੂੰ ਕਾਉਂਟੀਜ਼ ਨੂੰ ਕਹਿੰਦੇ ਭਈ ਜੂਨ 15 ਤੱਕ ਜਿਹੜੀ ਕਾਊਂਟਿੰਗ ਆ ਉਹ ਫਿਨਿਸ਼ ਕਰਨੀ ਪੈਣੀ ਹੈਗੀ ਆ। ਸੋ ਕੁਛ ਜਿਹੜੇ ਬੈਲਟ ਆ ਉਹ ਐਗਜ਼ੈਂਪਟ ਹੁੰਦੇ ਇਸ ਡੈਡਲਾਈਨ ਤੋਂ, ਖਾਸ ਕਰਕੇ ਜਿਹੜੇ ਮੇਲ ਇਨ ਬੈਲਟਸ ਹੈਗੇ ਆ, ਜੇ ਜੂਨ 9 ਤੱਕ ਉਹ ਮਿਲ ਗਏ ਤੇ ਉਹ ਬੈਲਟ ਗਿਣੇ ਜਾਂਦੇ ਹੈਗੇ ਆ। ਕਹਿੰਦੇ ਹਜੇ ਵੀ 36,06,128 ਜਿਹੜੇ ਬੈਲਟਸ ਆ ਉਹ ਕਾਊਂਟ ਹੋਣੇ ਆ। ਸੋ ਬਹੁਤ ਵੱਡਾ ਨੰਬਰ ਆ ਕੈਲੀਫੋਰਨੀਆ ਦੇ ਵਿੱਚ, 36 ਲੱਖ 3.6 ਮਿਲੀਅਨ ਜਿਹੜੇ ਬੈਲਟਸ ਆ ਹਜੇ ਵੀ ਉਹ ਕਾਊਂਟ ਹੋਣੇ ਹੈਗੇ ਆ। ਸੋ ਗਵਰਨਰ ਦੇ ਰੇਸ ਦੇ ਲਈ ਹਿਲਟਨ, ਜ਼ਾਵੀਅਰ ਵਸੇਰਾ ਤੇ ਟੌਮ ਸਟੇਅਰ, ਇਹ ਬਿਲਕੁਲ ਲਾਗੇ ਜਿਹੜੇ ਚੱਲ ਰਹੇ ਹੈਗੇ ਆ। ਪਹਿਲੇ 3 ਪੋਜੀਸ਼ਨਾਂ ਦੇ ਉੱਤੇ ਇਸ ਟਾਈਮ ਹੈਗੇ ਆ, ਜਿੰਨੀ ਕੁ ਜਿਹੜੀ ਅਪਡੇਟ ਆ ਹੋਈ ਹੈਗੀ। ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ, ਆਪਣਾ ਸਮਾਂ ਹੋ ਗਿਆ ਜੀ ਇੱਕ ਬ੍ਰੇਕ ਦੇ ਲਈ ਰੁਕਣ ਦਾ। ਆਪਾਂ ਬ੍ਰੇਕ ਤੋਂ ਬਾਅਦ ਜਲਦ ਵਾਪਸੀ ਕਰਾਂਗੇ। ਖਬਰਾਂ ਹਾਲੇ ਹੋਰ ਵੀ ਨੇ, ਬਹੁਤ ਸਾਰੀਆਂ ਖਬਰਾਂ ਅਮਰੀਕਾ ਦੇ ਵਿੱਚ ਜੌਬਸ ਦੇ ਨਾਲ ਜੁੜੀਆਂ ਹੋਈਆਂ ਨੇ, ਇਕਨੋਮੀ ਦੇ ਨਾਲ ਜੁੜੀਆਂ ਹੋਈਆਂ ਨੇ। ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ, ਤੇ ਜਲਦ ਵਾਪਸੀ ਕਰਾਂਗੇ ਆਪਾਂ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ, ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਇੰਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ प्रोग्राम लेके हाजिर हो चुके हैं इस मौके। अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी सत, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे चलने वाले पंजाबियों दे सब तो वड्डे पंजाबी रेडियो नेटवर्क ते पंजाबी TV USA ते अपने बिजनेस दी प्रमोशन करो। प्रमोशन वास्ते साडा टेलीफोन नंबर 408 272 5200 यानी 4082725200 ते दूजा नंबर 408 722 7698 डायल करो यानी 4087227698। पंजाबी रेडियो USA ताड़े बिजनेस दे वधा दे वास्ते अपने प्लेटफॉर्म्स राहीं एक भरवां किरदार निभाएगा। ताड़ा भरोसा ही साडा मान और साडी तरक्की है। जुड़े रहो पंजाबी रेडियो USA नाल। कलैक्शन कॉल्स बंद करवाओ, 60% तक अपना कर्जा माफ करवाओ ते लॉयर्स ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914।
ਪੰਜਾਬੀ ਰੇਡੀਓ USA ਸੱਤੋਂ ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ, प्रोग्राम लेके हाजिर हो चुके हैं इस मौके अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी सत, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे चलने वाले पंजाबियों दे सब तो वड्डे पंजाबी रेडियो नेटवर्क ते पंजाबी TV USA ते अपने बिजनेस दी प्रमोशन करो। प्रमोशन वास्ते साडा टेलीफोन नंबर 408 272 5200 यानी 4082725200 ते दूजा नंबर 408 722 7698 डायल करो यानी 4087227698। पंजाब रेडियो USA ताड़े बिजनेस दे वधा दे वास्ते अपने प्लेटफॉर्म्स राहीं एक भरवां किरदार निभाएगा। ताड़ा भरोसा ही साडा मान और साडी तरक्की है। जुड़े रहो पंजाबी रेडियो USA नाल। ਕਲੈਕਸ਼ਨ ਕਾਲਸ ਬੰਦ ਕਰਵਾਓ 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। पंजाबी रेडियो USA सत्तों दिन 24 घंटे ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ, प्रोग्राम लेके हाजिर हो चुके हैं इस मौके अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी सत, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे चलने वाले पंजाबियों दे सब तो वड्डे पंजाबी रेडियो नेटवर्क ते पंजाबी TV USA ते अपने बिजनेस दी प्रमोशन करो। प्रमोशन वास्ते साडा टेलीफोन नंबर 408 272 5200 यानी 4087225200 ते दूजा नंबर 408 722 7698 डायल करो यानी 4087227698। पंजाब रेडियो USA ताड़े बिजनेस दे वधा दे वास्ते अपने प्लेटफॉर्म्स राहीं एक भरवां किरदार निभाएगा। ताड़ा भरोसा ही साडा मान और साडी तरक्की है। जुड़े रहो पंजाबी रेडियो USA नाल। ਕਲੈਕਸ਼ਨ ਕਾਲਸ ਬੰਦ ਕਰਵਾਓ 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914।
ਪੰਜਾਬੀ ਰੇਡੀਓ USA ਸੱਤੋਂ ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਇੰਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ प्रोग्राम लेके हाजिर हो चुके हैं। ਹਰਜੋਤ ਸਿੰਘ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ ਆਇਆਂ ਨੂੰ। ਜੀ ਕੁਝ ਖਬਰਾਂ ਦੇ ਵੱਲ ਅੱਗੇ ਵਧਣ ਤੋਂ ਪਹਿਲਾਂ ਆਪਣੇ ਨਾਲ ਜੁੜ ਚੁੱਕੇ ਨੇ ਊੜਾ ਡੈਟ ਰਿਲੀਫ ਤੋਂ ਨਿਰਮਲ ਮਾਨ, ਜਿਹੜੇ ਕਿ ਅੱਗੇ ਵੀਡੀਓ ਤੇ ਆਉਂਦੇ ਨੇ, ਪਰ ਅੱਜ ਆਪਾਂ ਉਹਨਾਂ ਦੇ ਨਾਲ ਆਡੀਓ ਤੇ ਕੰਮ ਚਲਾਵਾਂਗੇ। ਮਾਨ ਸਾਹਿਬ ਸਤਿ ਸ਼੍ਰੀ ਅਕਾਲ, ਆਉਣੇ ਰਹੋ ਜੀ ਤੁਸੀਂ, ਜੀ ਆਇਆਂ ਨੂੰ। ਥੈਂਕ ਯੂ ਪ੍ਰਵੀਨ ਜੀ, ਸਤਿ ਸ਼੍ਰੀ ਅਕਾਲ ਤੁਹਾਨੂੰ, ਹਰਜੋਤ ਭਾਜੀ ਤੇ ਬਾਕੀ ਸਾਰੇ ਵੇਖਣ ਸੁਣਨ ਵਾਲੇ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੋ ਜੀ ਬਿਲਕੁਲ, ਮੈਂ ਜ਼ਿਆਦਾ ਟਾਈਮ ਨਾ ਲੈਂਦਾ, ਉਹੀ ਕਹਾਂਗਾ ਕਿ ਕਿਹੜੀ ਖਾਸ ਕਰਕੇ ਭਾਜੀ ਵੀ, ਹਰਜੋਤ ਭਾਜੀ ਆਲਮੋਸਟ ਐਵਰੀ ਸਿੰਗਲ ਡੇ ਜਿਹੜੀ ਇਕਨੋਮੀ ਬਾਰੇ ਗੱਲ ਕਰਦੇ ਰਹਿੰਦੇ ਨੇ, ਔਰ ਸਿਚੁਏਸ਼ਨ ਜਿਹੜੀ ਇਸ ਟਾਈਮ ਕਾਫੀ ਜ਼ਿਆਦਾ ਖਰਾਬ ਚੱਲਦੀ ਪਈ ਹੈ, ਖਾਸ ਕਰਕੇ ਜੇ ਆਪਾਂ ਇਕਨੋਮੀ ਦੀ ਗੱਲ ਕਰੀਏ ਆਉਣ ਵਾਲੇ ਟਾਈਮ ਦੇ ਵਿੱਚ ਵੀ। ਸੋ CDL ਤੇ ਹੋ ਗਏ ਜਾਂ ਖਾਸ ਕਰਕੇ ਆਪਣਾ ਭਾਈਚਾਰਾ, ਚਾਹੇ ਉਹ IT ਚ ਚਾਹੇ ਉਹ ਬਿਜ਼ਨਸ ਦੇ ਵਿੱਚ ਹੈ, ਤਾਂ ਕਾਫੀ ਇਫੈਕਟਡ ਹੈ ਔਰ ਡੈਟ ਵੱਧਦਾ ਪਿਆ। ਸੋ ਮੈਂ ਇਹੀ ਕਹਿੰਦਾ ਕਿ ਜਿਹੜਾ ਵੀ ਸਾਡਾ ਵੀਰ ਭੈਣ ਭਰਾ ਸੁਣਦਾ ਪਿਆ ਔਰ ਤੁਹਾਡੇ ਉੱਤੇ ਕਿਸੇ ਤਰ੍ਹਾਂ ਦਾ ਵੀ ਕਰਜ਼ਾ ਜਿਹੜਾ ਅਨਸਿਕਿਉਰਡ ਡੈਟ ਹੈਗਾ, ਸੋ ਤੁਸੀਂ ਕਾਲ ਕਰ ਸਕਦੇ ਹੋ। ਵੀ ਕੈਨ ਸੇਵ ਯੂ ਮੋਰ ਦੈਨ 50% ਜਿਹੜਾ ਤੁਹਾਡਾ ਟੋਟਲ ਉਹ ਹੈ, ਤੇ ਇੱਕ ਵੀ ਨਿੱਕਾ ਪੈਸਾ ਹੀ ਚਾਰਜ ਨਹੀਂ ਕਰਦੇ ਜਿੰਨਾ ਤੇ ਤੁਹਾਡਾ ਕਰਜ਼ਾ ਮਾਫ ਨਹੀਂ ਹੋ ਜਾਂਦਾ। ਐਂਡ ਆਈ ਥਿੰਕ ਜੇ ਤੁਸੀਂ ਨਹੀਂ ਵੀ ਤੁਹਾਨੂੰ ਲੱਗਦਾ ਕਿ ਨਹੀਂ ਵੀ ਪ੍ਰੋਬਲਮ ਹੈਗੀ, ਪਰ ਜੇ ਆਉਣ ਵਾਲੇ ਟਾਈਮ ਦੇ ਵਿੱਚ ਜਿੱਦਾਂ ਹਾਲਾਤ ਚੱਲਦੀ ਪਈ ਹੈ, ਯੂ ਸਟਿਲ ਵਾਂਟ ਟੂ ਬੀ ਇਨਫੋਰਮਡ, ਔਰ ਜੇ ਤੁਸੀਂ ਆਪਣਾ ਬਜਟ ਪਲਾਨ ਕਰਨਾ ਚਾਹੁੰਦੇ ਹੋ ਕਿ ਲੱਗਦਾ ਕਿ ਤੁਹਾਨੂੰ ਇਹ ਚੀਜ਼ਾਂ ਨੂੰ ਆਪਾਂ ਹੋਰ ਸਟ੍ਰੀਮਲਾਈਨ ਕੀਤਾ ਜਾਏ, ਸੋ ਦੈਟਸ ਸਮਥਿੰਗ ਵੀ ਕੈਨ ਡੂ। ਕਾਲ ਕਰ ਲਓ, ਚਾਹੇ ਤੁਹਾਡਾ ਕ੍ਰੈਡਿਟ ਕਾਰਡ ਦਾ ਡੈਟ ਹੈ, ਕੋਈ ਹੋਰ ਅਨਸਿਕਿਉਰ ਹੈ, ਬਿਜ਼ਨਸ ਦਾ ਕੋਈ ਡੈਟ ਹੈ, ਗੱਡੀ ਕੋਈ ਰੀਪੋ ਹੋ ਗਈ ਹੈ, ਇਕਵਿਪਮੈਂਟ ਲੋਨ ਹੈ, ਸੋ ਉਹਦੇ ਬਾਰੇ ਯੂ ਕੈਨ ਸੇਵ ਅਪ ਟੂ 60% ਐਂਡ ਵੀ ਡੋਂਟ ਚਾਰਜ। ਅਸੀਂ ਇੱਕ ਵੀ ਨਿੱਕਾ ਪੈਸਾ ਚਾਰਜ ਨਹੀਂ ਕਰਦੇ ਜਿੰਨਾ ਤੁਹਾਡਾ ਕਰਜ਼ਾ ਮਾਫ ਨਹੀਂ ਹੋ ਜਾਂਦਾ। ਤੇ ਇਹਨਾਂ ਕਹਿ ਕੇ ਫਿਰ ਮੈਂ ਬਾਕੀ ਨੰਬਰ ਦੱਸ ਦਿਆਂ। ਇੱਕ ਵਾਰੀ ਨੰਬਰ ਜ਼ਰੂਰ ਦੱਸ ਦਿਓ ਆਪਣੇ ਨਿਰਮਲ ਭਾਜੀ। ਜੀ ਨੰਬਰ 888 9914 888-888-9914 ਤੇ ਆਪਣੀ ਵੈਬਸਾਈਟ ਹੈ ura.org, OORAA.org। ਜੀ ਬਹੁਤ ਧੰਨਵਾਦ ਸਰੋਤਿਓ, ਜਿਹੜੇ ਵੀ ਜਿੰਨੇ ਸਾਡੇ ਸਰੋਤੇ ਸੁਣ ਰਹੇ ਆ, ਜੇ ਕੋਈ ਇਸ ਵੇਲੇ ਕਰਜ਼ੀ ਦੀ ਮਾਰ ਥੱਲੇ ਹੈਗਾ ਆ, ਆਪਾਂ ਨੂੰ ਪਤਾ ਹੈ ਵੀ ਬਹੁਤ ਸਾਰੇ ਇਕਨੋਮੀ ਡਾਊਨ ਕਰਕੇ ਬਿਜ਼ਨਸ ਡਾਊਨ ਆ, ਖਾਸ ਕਰਕੇ ਟਰੱਕਿੰਗ ਵਾਲੇ ਵੀ ਤੇ ਕਈ ਹੋਰ ਬਿਜ਼ਨਸਿਸ ਵੀ। ਬੈਂਕਰਪਸੀ ਫਾਈਲ ਕਰਨ ਤੋਂ ਪਹਿਲਾਂ ਘੱਟੋ ਘੱਟ ਇੱਕ ਵਾਰੀ ਇਹਨਾਂ ਦੇ ਨਾਲ ਗੱਲਬਾਤ ਜ਼ਰੂਰ ਕਰ ਲਓ, ਤਾਂ ਕਿ ਕਈ ਆਲਟਰਨੇਟਿਵ ਜਿਹੜੇ ਆ ਉਹ ਮਿਲ ਸਕਦੇ ਆ। ਜੇ ਬੈਂਕਰਪਸੀ ਤੇ ਕਰੋ ਤਾਂ ਫਿਰ ਤੁਹਾਡੇ 7-8 ਸਾਲ ਲੱਗ ਜਾਂਦੇ ਨੇ ਜੀ, ਕਿ ਨਹੀਂ ਕਲੀਅਰ ਕਰਨ ਨੂੰ। ਬਿਲਕੁਲ ਭਾਜੀ, ਔਰ ਖਾਸ ਕਰਕੇ ਇਹ ਨਹੀਂ ਕਿ ਜੇ ਅਗਲੇ 7-8-10 ਸਾਲ ਔਰ ਟਾਈਮ ਤੁਹਾਡਾ ਪੀਕ ਟਾਈਮ ਹੁੰਦਾ ਲਾਈਫ ਦਾ ਕਿਸੇ ਦਾ ਵੀ, ਜਿਹੜਾ ਬੰਦਾ ਵੀ ਕੰਮ ਕਰਦਾ ਪਿਆ, ਔਰ ਉਹ ਵੀ ਗੱਲ ਹੈ ਕਿ ਨਾਲ ਸਿਰ ਬੈਂਕਰਪਸੀ ਖਰਾਬ 7-8 ਸਾਲ 7 ਤੋਂ 10 ਸਾਲ ਖਰਾਬ ਤੇ ਹੋ ਜਾਂਦੇ ਹਰਜੋਤ ਭਾਜੀ, ਪਰ ਔਨ ਟਾਪ ਆਫ ਦੈਟ ਇਹ ਹੈ ਕਿ ਹਰ ਬੰਦੇ ਦੀ ਬੈਂਕਰਪਸੀ ਅਪਰੂਵ ਨਹੀਂ ਹੁੰਦੀ ਹੈ। ਜੇ ਤੁਸੀਂ ਚੈਪਟਰ 7 ਕਰਦੇ ਹੋ ਔਰ ਬੜਾ ਵੱਡਾ ਇਸ਼ੂ ਆ ਰਿਹਾ ਕਿ ਜਿੰਨਾ ਵੀ ਤੁਹਾਡੇ ਐਸੈਟਸ ਨੇ ਸਾਰੇ ਤੁਹਾਨੂੰ ਲਿਕੁਇਡੇਟ ਕਰਨੇ ਪੈਂਦੇ ਨੇ, ਵੇਚਣੇ ਪੈਂਦੇ ਨੇ, ਉਹਦੇ ਬਾਅਦ ਜਿਹੜਾ ਪੈਸਾ ਤੁਸੀਂ ਸਾਰਾ ਕ੍ਰੈਡਿਟਸ ਦਾ ਲਾ ਕੇ ਜਿਹੜਾ 4 ਪੈਸੇ ਬਚਦੇ ਨੇ, ਉਹ ਜੇ ਤੁਸੀਂ ਨਹੀਂ ਪੇ ਕਰ ਸਕਦੇ ਤੇ ਉਹ ਤੁਹਾਡੇ ਜਿਹੜੇ ਮਾਫ ਹੁੰਦੇ ਨੇ। ਜੇ ਤੁਸੀਂ ਚੈਪਟਰ 13 ਜਾਂ 11 ਜਾਂਦੇ ਹੋ, ਉਹ ਫੇਰ ਤੁਹਾਡੀ ਪੇਮੈਂਟ ਪਲਾਨ ਬਣਦੀ ਹੈ, ਪੇਮੈਂਟ ਪਲਾਨ ਵੀ ਬਣ ਜਾਂਦੀ ਹੈ, ਪਲੱਸ ਬੈਂਕਰਪਸੀ ਵੀ ਹੋ ਜਾਂਦੀ ਹੈ। ਸੋ ਆਹ ਸਭ ਤੋਂ ਸੌਖਾ ਤੇ ਸਭ ਤੋਂ ਫਾਸਟ ਮੈਥਡ ਹੈ। ਤੁਸੀਂ ਐਨੀਵੇਅਰ ਬਿਟਵੀਨ 6 ਮਹੀਨੇ ਤੋਂ ਲੈ ਕੇ 4 ਸਾਲ ਦੇ ਵਿੱਚ ਆਪਣੇ ਕਰਜ਼ੇ ਤੋਂ ਸੁਰਖਰੂ ਹੋ ਸਕਦੇ ਹੋ, ਔਰ ਉਹੀ ਆਪਣਾ ਜਿਹੜਾ ਤੁਸੀਂ ਇੱਕ ਮਿਨੀਮਮ ਪੇਮੈਂਟ ਅੱਜ ਦੇ ਰਹੇ ਹੋ, ਉਸੇ ਮਿਨੀਮਮ ਪੇਮੈਂਟਸ ਨਾਲ ਤੁਸੀਂ ਉਹਨੂੰ ਕੰਟੀਨਿਊ ਕਰਕੇ ਆਪਣਾ ਕਰਜ਼ਾ ਮਾਫ ਕਰਵਾ ਸਕਦੇ ਹੋ। ਔਰ ਵਨਸ ਯੂ ਡਨ 6 ਮਹੀਨੇ ਤੋਂ ਲੈ ਕੇ ਸਾਲ ਦੇ ਵਿੱਚ ਤੁਹਾਡਾ ਕ੍ਰੈਡਿਟ ਹੈ, ਇਟਸ ਬੈਕ ਔਨ ਟਰੈਕ। ਤੇ ਆਫ ਕੋਰਸ ਥੋੜਾ ਜਿਹਾ ਤੁਸੀਂ ਹਾਰਡਸ਼ਿਪ ਦੇ ਵਿੱਚ ਹੈਗੇ ਹੋ ਵਾਈਲ ਯੂ ਐਨ ਪ੍ਰੋਗਰਾਮ, ਤੁਹਾਨੂੰ ਤੁਹਾਡੇ ਕ੍ਰੈਡਿਟ ਤੇ ਡੈਟ ਪੈਂਦਾ, ਪਰ ਜਿੰਨੇ ਵੀ ਆਪਸ਼ਨਸ ਨੇ, ਚਾਹੇ ਉਹ ਬੈਂਕਰਪਸੀ ਜਾਂ ਕਿਸੇ ਤਰ੍ਹਾਂ ਦੀ ਵੀ ਹੈਗੀ ਹੈ ਜਾਂ ਕੋਈ ਵੀ ਹਾਰਡਸ਼ਿਪ ਹੋਰ ਪ੍ਰੋਗਰਾਮ ਹੈ, ਆਈ ਥਿੰਕ ਸੈਟਲਮੈਂਟ ਜਿਹੜਾ ਇਹ ਫਾਈਨੈਂਸ਼ੀਅਲੀ ਔਰ ਕ੍ਰੈਡਿਟ ਵਾਸਤੇ ਦਿਸ ਇਜ਼ ਦ ਮੋਸਟ ਆਪਟੀਮਲ ਪ੍ਰੋਗਰਾਮ। ਜੀ ਧੰਨਵਾਦ ਜੀ, ਬਹੁਤ ਧੰਨਵਾਦ ਸਭ ਤੁਹਾਡਾ। ਥੈਂਕ ਯੂ ਭਾਜੀ। ਸਾਡੇ ਕੋਲ ਥੋੜਾ ਜਿਹਾ ਸਮਾਂ ਆ, ਜ਼ਰੂਰ ਖਬਰਾਂ ਸਾਂਝੀਆਂ ਕਰਾਂਗੇ। ਇੱਕ ਜ਼ਰੂਰ ਸਾਡੇ ਜੋ ਸਰੋਤੇ ਆ ਉਹਨਾਂ ਨੇ ਕਮੈਂਟ ਕੀਤਾ, ਨਿਰਮਲ ਸਿੰਘ ਸਮਰਾ ਉਹਨਾਂ ਨੇ, ਕਾਲੀ ਪਗੜੀ ਦੇ ਲਿਸ਼ਕਾਰੇ ਕਿੰਨੇ ਸੋਹਣੇ ਪੈਂਦੇ ਨੇ, ਸਾਡੇ ਦਿਲਾਂ ਦੀ ਦਰਦ ਸੱਚਾਈ ਵੇਖੋ ਖੁੱਲ ਕੇ ਕਹਿੰਦੇ ਨੇ। ਸੋ ਇਹਨਾਂ ਨੇ ਨੋਟ ਕੀਤਾ, ਤੁਹਾਡਾ ਨਿਰਮਲ ਭਾਜੀ ਬਹੁਤ ਬਹੁਤ ਧੰਨਵਾਦ। ਮੈਂ ਸੋਮਵਾਰ ਤੋਂ ਹੀ ਹਰ ਰੋਜ਼ ਕਾਲੀ ਦਸਤਾਰ ਸਜਾ ਕੇ ਆਉਂਦਾ ਸੀ, ਸੋ ਇਸ ਦੁੱਖ ਦਰਦ ਨੂੰ ਜਿਹੜਾ ਆ ਘੱਟੋ ਘੱਟ ਆਪਾਂ ਸ਼ੋਅ ਕਰ ਸਕਦੇ ਹਾਂ
ਜਿਹੜੇ ਆਪਣੇ ਲੈਵਲ ਤੇ ਜਿੰਨਾ ਕੁ ਵੀ ਤੁਸੀਂ ਸ਼ੋਅ ਕਰ ਕਰ ਸਕਦੇ ਸਕਦੇ ਆ ਹੋ। ਜ਼ਰੂਰ ਕਰਨਾ ਚਾਹੀਦਾ। ਜੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ, ਬਹੁਤ ਸੋਹਣੇ ਜਿਹੜੇ ਸ਼ਬਦ ਆ ਉਹ ਤੁਸੀਂ ਲਿਖੇ ਹੈਗੇ ਆ। ਅਗਲੀ ਖਬਰ ਵੱਲ ਚੱਲੀਏ। ਰਾਜਕਰਮਵੀਰ ਸਿੰਘ ਜੀ, ਆਪਾਂ ਨੂੰ ਪਤਾ ਵੀ ਜਦੋਂ ਆਪਾਂ ਅਮਰੀਕਾ ਦੇ ਵਿੱਚ ਜਾਂ ਹੋਰ ਕਿਸੇ ਬਾਹਰਲੇ ਮੁਲਕ ਜਾਂਦੇ ਆ, ਕਈ ਵਾਰੀ ਇੰਡੀਆ ਦੇ ਵਿੱਚ ਜੀ ਮੋਸਟਲੀ ਆਪਾਂ ਚੰਗੇ ਪੜ੍ਹੇ ਲਿਖੇ ਹੁੰਦੇ ਆ, ਇੱਥੇ ਸਾਡੀਆਂ ਜਿਹੜੀਆਂ ਡਿਗਰੀਆਂ ਆ ਉਹਨਾਂ ਨੂੰ ਐਕਸੈਪਟ ਨਹੀਂ ਕੀਤਾ ਜਾਂਦਾ। ਤੇ ਕਿਉਂਕਿ ਪਾਪੀ ਪੇਟ ਦਾ ਸਵਾਲ ਹੈ, ਸਭ ਤੋਂ ਪਹਿਲਾਂ ਬੰਦੇ ਨੂੰ ਕੰਮ ਕਰਨਾ ਪੈਂਦਾ, ਜਿੱਦਾਂ ਦੀ ਮਰਜ਼ੀ ਜੌਬ ਮਿਲੇ ਉਹ ਬੰਦੇ ਨੂੰ ਕਰਨੀ ਪੈਂਦੀ ਆ। ਜੀ ਜੀ ਸੋ ਇੱਕ ਅੱਜ ਖਬਰ ਆ ਰਹੀ ਆ, ਨਿਊਯਾਰਕ ਦੇ ਵਿੱਚ ਰਾਜ ਕਰਕੇ ਉਹਨਾਂ ਦਾ ਨਿਕਨੇਮ ਆ, ਵੈਸੇ ਰਿਜ਼ਵਾਨ ਰਾਜਾ ਆ ਉਹਨਾਂ ਦਾ ਨਾਂ, ਤੇ ਉਹ ਕਾਫੀ ਸਾਲ ਪਹਿਲਾਂ, ਕਾਫੀ ਜਾਣੀ ਕਿ 22 ਸਾਲ ਪਹਿਲਾਂ ਨਿਊਯਾਰਕ ਦੇ ਵਿੱਚ ਆਏ ਤੇ ਇੰਡੀਆ ਦੇ ਵਿੱਚ ਉਹ ਬਾਈ ਪ੍ਰੋਫੈਸ਼ਨ ਵਕੀਲ ਸੀਗੇ। ਜੀ ਜੀ ਤੇ ਬੈਂਕਰਪਸੀ ਤੇ ਕਾਰਪੋਰੇਟ ਲਾ ਦੇ, ਉਹ ਵੀ ਬੰਬੇ ਵਰਗੀ, ਮੁੰਬਈ ਵਰਗੀ ਜਗ੍ਹਾ ਦੇ ਵਿੱਚ। ਤੇ ਨਿਊਯਾਰਕ ਦੀ ਸਟੇਟ ਨੇ ਉਹਨਾਂ ਨੂੰ ਰਿਕੋਗਨਾਈਜ਼ ਨਹੀਂ ਕੀਤਾ, ਉਹਨਾਂ ਦੇ ਇੰਡੀਆ ਦੇ ਜਿਹੜੇ ਬਾਰ ਕ੍ਰੈਡੈਂਸ਼ੀਅਲ ਸੀਗੇ, ਉਹਨਾਂ ਨੂੰ ਰੀਕੁਆਲੀਫਾਈ ਕਰਨ ਦੇ ਲਈ ਸ਼ਾਮ ਦੀਆਂ ਕਲਾਸਾਂ ਲੈਣੀਆਂ ਪਈਆਂ, ਫੁੱਲ ਟਾਈਮ ਟੈਕਸੀ ਵੀ ਚਲਾਉਂਦੇ ਰਹੇ। 22 ਸਾਲਾਂ ਬਾਅਦ ਜਦੋਂ ਉਹ ਲਗਭਗ 57 ਸਾਲਾਂ ਦੇ ਹੋ ਗਏ, ਤਦ ਉਹਨਾਂ ਨੇ ਨਿਊਯਾਰਕ ਦਾ ਜਿਹੜਾ ਬਾਰ ਐਗਜ਼ਾਮੀਨੇਸ਼ਨ ਆ ਉਹ ਪਾਸ ਕੀਤਾ। ਬਹੁਤ ਤੁਸੀਂ ਦੇਖੋ ਵੀ ਨਾਲ ਟੈਕਸੀ ਵੀ ਚਲਾਉਂਦੇ ਸੀ, ਨਾਲ ਆਪਣਾ ਜਿਹੜਾ ਐਗਜ਼ਾਮ ਦੀ ਵੀ ਤਿਆਰੀ ਕਰਦੇ ਸੀ। ਜੀ ਜਿਹੜਾ ਪਹਿਲਾ ਕੇਸ ਉਹਨਾਂ ਨੇ ਲਿਆ, ਰਾਜ ਨੇ, ਉਹ ਕਲਾਸ ਐਕਸ਼ਨ ਲਾ ਸੂਟ ਸੀਗਾ। 300 ਨਿਊਯਾਰਕ ਦੇ ਜਿਹੜੇ ਯੈਲੋ ਕੈਬ ਡਰਾਈਵਰ ਸੀਗੇ, ਉਹਨਾਂ ਦਾ ਲੀਜ਼ਿੰਗ ਕੰਪਨੀ ਦੇ ਅਗੇਂਸਟ, ਕਿਉਂਕਿ ਉਹ ਜਿਹੜੀਆਂ ਫੀਸਾਂ ਚਾਰਜ ਕਰ ਰਹੇ ਸੀਗੇ ਉਹ ਪ੍ਰੋਹਿਬਿਟਡ ਸੀਗੀਆਂ ਟੈਕਸੀ ਐਂਡ ਲਿਮੋਜੀਨ ਕਮਿਸ਼ਨ ਵੱਲੋਂ, ਪਰ ਉਹ ਫੀਸਾਂ ਕਰ ਰਹੇ ਸੀ ਕਿਉਂਕਿ ਆਪਣੇ ਬੰਦੇ ਆ ਵਿਚਾਰੇ, ਕੰਮ ਕਰਦੇ ਸੀ, ਹਨਾ। ਕੋਈ ਫਾਈਟ ਨਹੀਂ ਕਰ ਸਕਦਾ, ਜੇ ਫਾਈਟ ਕਰਨ ਵਕੀਲ ਕੋ ਜਾਓ, ਵਕੀਲ ਪੈਸੇ ਲਊਗੇ। ਸੋ ਉਹਨੇ ਪਹਿਲਾ ਕੇਸ ਫਾਈਟ ਕੀਤਾ 300 ਡਰਾਈਵਰਸ ਦਾ, ਤੇ $1.2 ਮਿਲੀਅਨ ਜਿਹੜਾ ਉਸ ਕੇਸ ਦੇ ਵਿੱਚ ਜਿੱਤਿਆ। ਤੇ ਜਦੋਂ ਪ੍ਰੈਸ ਕਾਨਫਰੰਸ ਹੋਈ, ਰਿਪੋਰਟਰਸ ਨੇ ਉਹਨੂੰ ਪੁੱਛਿਆ ਵੀ ਤੁਸੀਂ ਤਾਂ ਟੈਕਸੀ ਚਲਾਉਂਦੇ ਸੀ ਇੰਨੇ ਸਾਲਾਂ ਤੋਂ, ਤੇ ਬੜੇ ਔਖੇ ਹੋ ਕੇ ਜਿਹੜਾ ਇਹ ਤੁਸੀਂ ਆਪਣਾ ਜਿਹੜਾ ਬਾਰ ਐਗਜ਼ਾਮ ਪਾਸ ਕੀਤਾ ਤੇ ਤੁਸੀਂ ਵਕੀਲ ਬਣੇ, ਤੇ ਪੈਂਦੇ ਸੱਟੇ ਜਿਹੜਾ ਤੁਸੀਂ ਟੈਕਸੀ ਵਾਲਿਆਂ ਵਾਲਾ ਹੀ ਕੇਸ ਲਿਆ, ਤੇ ਇਸ ਕੇਸ ਦੀ ਤਿਆਰੀ ਕਿੱਦਾਂ ਕੀਤੀ? ਤੇ ਉਹਨਾਂ ਦਾ ਜਵਾਬ ਸੀ, ਕਹਿੰਦੇ ਵੀ ਮੈਂ ਇਹ ਕੇਸ 22 ਸਾਲਾਂ ਤੋਂ ਤਿਆਰ ਕਰ ਰਿਹਾ ਸੀ, ਤੇ ਜਦੋਂ ਤੋਂ ਉਹ ਟੈਕਸੀ ਚਲਾ ਰਹੇ ਸੀ, ਤੇ ਕਹਿੰਦੇ ਵੀ ਉਤੋਂ ਹੀ ਤਿਆਰ ਕਰ ਰਿਹਾ ਸੀ। ਤੇ ਉਹ ਜਦੋਂ ਅਗਲਾ ਕੁਐਸਚਨ ਸੀ, ਉਹ ਕਹਿੰਦੇ ਵੀ ਤਿਆਰੀ ਕਿੱਦਾਂ ਕਰਦੇ ਸੀ? ਕਹਿੰਦਾ ਵੀ ਮੈਂ ਜਿਹੜਾ ਟੈਕਸੀ ਦਾ ਗਲਵ ਕੰਪਾਰਟਮੈਂਟ ਆ, ਉਹ ਮੇਰਾ ਐਕਸੀਲੈਂਟ ਲਾ ਆਫਿਸ ਆ, ਉਹਦੇ ਵਿੱਚ ਹੀ ਕਹਿੰਦਾ ਮੈਂ ਨੋਟ ਲਿਖ ਕੇ ਪਾਉਂਦਾ ਸੀ। ਸੋ ਦੇਖੋ ਵੀ ਇਹ ਬੜੀ ਇਨਸਪਾਇਰਿੰਗ ਸਟੋਰੀ ਹੈਗੀ ਆ, ਹਾਂਜੀ, ਜਾਂ ਕਿੰਨੀ ਇਨਸਪਾਇਰਿੰਗ ਸਟੋਰੀ ਹੈਗੀ ਆ। ਤੇ ਬੰਦੇ ਜਿਹੜੇ ਆ ਆਪਣੀ ਪੂਰੀ ਸਖਤ ਮਿਹਨਤ ਵੀ ਕਰਦੇ ਰਹੇ, ਪਰ ਉਹਨਾਂ ਨੇ ਆਪਣਾ ਜਿਹੜਾ ਪੈਸ਼ਨ ਸੀਗਾ ਵੀ ਮੈਂ ਵਕੀਲ ਇੱਥੇ ਬਣਨਾ ਹੀ ਬਣਨਾ ਆ, 57 ਸਾਲਾਂ ਦੇ ਹੋ ਕੇ ਉਹਨੇ ਬਾਰ ਐਗਜ਼ਾਮ ਪਾਸ ਕੀਤਾ, ਤੇ ਫਿਰ ਜਿਹੜਾ ਪਹਿਲਾ ਕੇਸ ਆ ਉਹ ਲੜਿਆ ਤੇ ਉਹ ਜਿੱਤਿਆ ਵੀ। ਇਹ ਬੜੀ ਇਨਸਪਾਇਰਿੰਗ ਸਟੋਰੀ ਅੱਜ ਦੀ। ਬਿਲਕੁਲ ਜੀ। ਇੱਥੇ ਜਿਵੇਂ ਤੁਸੀਂ ਸ਼ੁਰੂਆਤ ਦੇ ਵਿੱਚ ਹੀ ਬਹੁਤ ਵੱਡੀ ਗੱਲ ਕਹੀ ਹੈ, ਬਹੁਤ ਗਾਗਰ ਦੇ ਵਿੱਚ ਸਾਗਰ ਭਰਨ ਵਾਲੀ ਗੱਲ ਆ ਵੀ ਪਾਪੀ ਪੇਟ ਦਾ ਸਵਾਲ ਹੈ। ਬਹੁਤ ਸਾਰੇ ਹਰਜੋਤ ਸਿੰਘ ਜੀ, ਆਪਾਂ ਵੀ ਉਹਨਾਂ ਬੰਦਿਆਂ ਨੂੰ ਜਾਣਦੇ ਜਿਹੜੇ ਬਹੁਤ ਇੰਟੈਲੈਕਟ ਬੰਦੇ ਨੇ ਤੇ ਵੱਖ-ਵੱਖ ਦੇਸ਼ਾਂ ਦੇ ਵਿੱਚ ਨੇ, ਔਰ ਉਹਨਾਂ ਬੰਦਿਆਂ ਦੇ ਸਦਕੇ ਜਾਈਏ, ਵਾਰੇ ਜਾਈਏ ਵੀ ਉਹ ਬੇਸ਼ੱਕ ਇੰਟੈਲੈਕਟ ਉਹਨਾਂ ਦਾ ਉਸ ਦਾ ਕੋਈ ਮੁਕਾਬਲਾ ਨਹੀਂ ਹੈ, ਬੇਸ਼ੱਕ ਉਹਨਾਂ ਦੀ ਸਟੱਡੀ ਦਾ ਕੋਈ ਮੁਕਾਬਲਾ ਨਹੀਂ ਹੈ, ਉਹਨਾਂ ਦੀ ਰਿਸਰਚ ਦਾ ਕੋਈ ਮੁਕਾਬਲਾ ਨਹੀਂ ਹੈ, ਪਰ ਫਿਰ ਵੀ ਉਹ ਕਿਰਤ ਕਰ ਰਹੇ ਨੇ, ਉਹ ਜੱਦੋ-ਜਹਿਦ ਕਰ ਰਹੇ ਨੇ, ਕਿਰਤ ਕਰ ਰਹੇ ਨੇ। ਨਹੀਂ ਤਾਂ ਆਪਾਂ ਦੇਖਿਆ ਵੀ ਬਹੁਤ ਸਾਰੇ ਲੋਕ ਨੇ, ਆਪਾਂ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਚੰਗੇ ਭਲੇ ਨੇ, ਨੌਜਵਾਨ ਨੇ, ਸਾਰਾ ਕੁਛ ਆ, ਉਹ ਤਰ੍ਹਾਂ ਦੇ ਉਹ ਮਤਲਬ ਸ਼ਾਰਟਕਟ ਕੱਢਦੇ ਨੇ, ਤਰ੍ਹਾਂ ਦੇ ਤਰੀਕਿਆਂ ਦੇ ਨਾਲ ਉਹ ਕਹਿੰਦੇ ਨੇ ਵੀ ਅੱਜ ਦਾ ਦਿਨ ਵੀ ਟੱਪ ਜੇ, ਕੱਲ੍ਹ ਦਾ ਵੀ ਟੱਪ ਜੇ। ਪਰ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕ ਵੀ ਆਪਣੇ ਵਿੱਚ ਹੈਗੇ ਨੇ ਜਿਹੜੇ ਕਿਰਤ ਨੂੰ ਪਹਿਲ ਦਿੰਦੇ ਨੇ, ਆਪਣਾ ਸੁਪਨਾ, ਆਪਣੀ ਸ਼ਿੱਦਤ ਨਹੀਂ ਛੱਡਦੇ, ਔਰ ਆਪਣੇ ਉਸ ਦੀ ਪਿੱਛਾ ਵੀ ਕਰਦੇ ਨੇ, ਬਸ਼ਰਤੇ ਉਹਨਾਂ ਨੂੰ ਕਿੰਨਾ ਵੀ ਇਕਨੋਮਿਕਲੀ, ਫਾਈਨੈਂਸ਼ੀਅਲੀ ਕੋਈ ਕਿੰਨਾ ਵੀ ਸਟਰਗਲ ਕਰਨਾ ਪਵੇ, ਪਰ ਫਿਰ ਵੀ ਉਹ ਜਾਂਦੇ ਨੇ। ਸੋ ਇਹ ਸਟੋਰੀ ਜਿਹੜੀ ਆ ਉਹ ਆਪਾਂ ਨੂੰ ਸਾਰਿਆਂ ਨੂੰ ਇੰਸਪਾਇਰ ਕਰਦੀ ਆ, ਔਰ ਚੰਗੀ ਗੱਲ ਹੈ ਕਿ ਆਪਾਂ ਉਸ ਵਿਰਸੇ ਤੋਂ ਆਉਣੇ, ਉਸ ਸੱਭਿਆਚਾਰ ਤੋਂ ਆਉਣੇ ਜਿੱਥੇ ਕਿਰਤ ਨੂੰ ਹਮੇਸ਼ਾ ਪਹਿਲ ਦਿੱਤੀ ਜਾਂਦੀ ਆ। ਡਜ਼ਨਟ ਮੈਟਰ ਜੌਬ ਕੀ ਆ, ਕਿਤੋਂ ਵੀ ਸ਼ੁਰੂਆਤ ਕਰਨੀ ਪਵੇ, ਸਾਰੇ ਆਪਾਂ ਬੈਗਾਂ ਦੇ ਨਾਲ ਹੀ ਆਏ ਆ, ਕੱਪੜਿਆਂ ਦੇ ਨਾਲ ਹੀ ਆਏ ਆ। ਕੋਈ ਇੱਥੇ ਬਹੁਤ ਘੱਟ ਲੋਕ ਹੋਣਗੇ ਜਿਹੜੇ ਇਨਵੈਸਟਮੈਂਟ ਵੀਜ਼ੇ ਤੇ ਆਏ ਹੋਣਗੇ ਪੰਜਾਬ ਚੋਂ ਤਾਂ ਖਾਸ ਕਰਕੇ, ਪਰ ਫਿਰ ਵੀ ਸਲਾਮ ਆ ਉਹਨਾਂ ਸਾਰੇ ਕਿਰਤੀਆਂ ਨੂੰ ਜਿਹੜੇ ਆਪਣੇ ਹੱਡ ਗਾਲ ਕੇ, ਆਪਣੀ ਮਿਹਨਤ ਕਰਕੇ, ਆਪਣੇ ਦਿਮਾਗ ਦੇ ਸਿਰ ਤੇ, ਆਪਣੀ ਕਿਰਤ ਦੇ ਸਿਰ ਤੇ ਮੰਜ਼ਿਲਾਂ ਨੂੰ ਸਰ ਕਰਦੇ ਨੇ। ਸਲਾਮ ਆ ਉਹਨਾਂ ਨੂੰ ਜੀ। ਅਗਲੀ ਖਬਰ ਜਿਹੜੀ ਆਪਾਂ ਸਾਂਝੀ ਕਰੀਏ, ਆਪਾਂ ਕੱਲ ਵੀ ਖਬਰ ਸਾਂਝੀ ਕੀਤੀ ਸੀ ਵੀ ਅੱਜ ਕੱਲ ਯੂਨੀਵਰਸਿਟੀਜ਼, ਕਾਲਜਸ, ਸਕੂਲਸ ਦੇ ਵਿੱਚ ਗ੍ਰੈਜੂਏਸ਼ਨਸ ਹੋ ਰਹੀਆਂ ਆ, ਜੀ ਬਹੁਤ ਖੁਸ਼ੀ ਵਾਲਾ ਮਾਹੌਲ ਹੁੰਦਾ, ਤੇ ਉੱਥੇ ਕਈ ਅਣਸੁਖਾਵੀਆਂ ਘਟਨਾਵਾਂ ਵੀ ਜਿਹੜੀਆਂ ਵਾਪਰਦੀਆਂ ਹੈਗੀਆਂ। ਕੱਲ ਆਪਾਂ ਫੇਅਰਫੀਲਡ ਦੀ ਸਾਂਝੀ ਕੀਤੀ ਸੀ ਵੀ ਕਿੱਦਾਂ ਇੱਕ ਸਕੂਲ 'ਚ ਇੱਕ
ਬੱਚੇ ਨੂੰ ਜਿਹੜਾ ਗੋਲੀ ਮਾਰ ਕੇ ਮਾਰ ਦਿੱਤਾ ਗਿਆ। ਹੁਣ ਇੱਕ ਨਵੀਂ ਖਬਰ ਫ੍ਰਿਜ਼ਨੋ ਏਰੀਏ ਚੋਂ ਆ ਰਹੀ ਆ ਵੀ ਕਿੰਗਸ ਕੈਨੀਅਨ ਯੂਨੀਫਾਈਡ ਸਕੂਲ ਡਿਸਟ੍ਰਿਕਟ ਜੀ। ਜਿਹੜਾ ਕਿ ਇੱਕ ਆਲਟਰਨੇਟਿਵ ਐਜੂਕੇਸ਼ਨ ਪ੍ਰੋਗਰਾਮ ਆ, ਉੱਥੇ ਜਿਹੜੀ ਗ੍ਰੈਜੂਏਸ਼ਨ ਦੇ ਟਾਈਮ ਦੇ ਉੱਤੇ ਜੋ ਆ ਰੀਡਲੇ ਹਾਈ ਸਕੂਲ ਫੁੱਟਬਾਲ ਸਟੇਡੀਅਮ ਜਿਹੜਾ ਹੈਗਾ, ਉੱਥੇ ਫਾਈਟ ਹੋ ਗਈ ਉਹਨਾਂ ਦੀ ਆਪਸ ਦੇ ਵਿੱਚ, ਤੇ ਕਾਫੀ ਜਾਣਿਆਂ ਦੇ ਜਿਹੜੀਆਂ ਸੱਟਾਂ ਵੀ ਲੱਗੀਆਂ। ਸੋ ਕੁਝ ਲੋਕਾਂ ਨੂੰ ਜਿਹੜਾ ਅਰੈਸਟ ਵੀ ਕੀਤਾ ਗਿਆ ਹੈਗਾ। ਸੋ ਕਹਿੰਦੇ ਵੀ ਫਾਈਟ ਬ੍ਰੇਕਸ ਆਊਟ ਡੂਰਿੰਗ ਕਿੰਗਸ ਕੈਨੀਅਨ ਯੂਨੀਫਾਈਡ ਗ੍ਰੈਜੂਏਸ਼ਨ, 5 ਜਾਣੇ ਜਿਹੜੇ ਆ ਅਰੈਸਟ ਵੀ ਕੀਤੇ ਗਏ ਆ। ਸੋ ਇਹ ਦੇਖੋ ਵੀ ਚਲੋ ਏਜ ਉਦਾਂ ਦੀ ਹੁੰਦੀ ਆ, ਏਜ ਗਰੁੱਪ, ਪਰ ਫਿਰ ਵੀ ਕੋਈ ਹਰਟ ਹੁੰਦਾ ਆ, ਕਿਸੇ ਦੇ ਸੱਟ ਲੱਗਦੀ ਆ। ਸੋ ਪੇਰੈਂਟਸ ਨੂੰ ਵੀ ਬੜੇ ਕੇਅਰਫੁਲ ਰਹਿਣਾ ਚਾਹੀਦਾ ਜਦੋਂ ਬੱਚਿਆਂ ਦੇ ਨਾਲ ਗ੍ਰੈਜੂਏਸ਼ਨ ਤੇ ਜਾਂਦੇ ਆ, ਤੇ ਇਦਾਂ ਦਾ ਜਿਹੜੀ ਲੜਾਈ ਝਗੜਾ ਜਾਂ ਉਹ ਸ਼ਰਾਰਤ ਨਾ ਕਰਨ ਤੇ ਉਹਨਾਂ ਨੂੰ ਥੋੜਾ ਖਿੱਚ ਕੇ ਰੱਖਣ। ਪੁਲਿਸ ਆਫੀਸਰਸ ਤੇ ਜਿਹੜੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨਸ ਆ, ਉਹ ਇਸ ਏਰੀਏ ਤੇ ਲੱਕਲੀ ਕਾਫੀ ਜਿਹੜੇ ਐਕਟਿਵ ਹੋ ਗਏ ਤੇ ਉਹਨਾਂ ਨੇ ਜਿਹੜੀ ਸਿਚੁਏਸ਼ਨ ਨੂੰ ਜਿਹੜਾ ਸੰਭਾਲ ਲਿਆ। ਜੀ ਜੀ, ਨਹੀਂ ਤਾਂ ਕਹਿੰਦੇ ਜ਼ਿਆਦਾ ਜਿਹੜਾ ਨੁਕਸਾਨ ਆ ਹੋ ਸਕਦਾ ਸੀ। ਹੁਣ ਤੁਸੀਂ ਦੇਖੋ 2 ਇਨਸੀਡੈਂਟਸ 2 ਦਿਨਾਂ ਦੇ ਵਿੱਚ ਇਹ ਵਾਪਰ ਚੁੱਕੀਆਂ ਹੈਗੀਆਂ। ਜੀ ਬਿਲਕੁਲ, 5 ਜਣੇ ਇਸ ਮਾਮਲੇ ਦੇ ਵਿੱਚ ਅਰੈਸਟ ਵੀ ਕੀਤੇ ਸੀਗੇ ਜੀ। ਬਾਅਦ ਦੇ ਵਿੱਚ ਪੁਲਿਸ ਨੇ ਉਹਨਾਂ ਨੂੰ ਅਰੈਸਟ ਕੀਤਾ ਸੀਗਾ। ਤੇ ਆਪਾਂ ਨਾ ਸਮਾਂ ਸਮਾਪਤੀ ਵਾਲਾ ਜਾਂਦੇ ਜਾਂਦੇ ਇੱਕ ਛੋਟੀ ਜਿਹੀ ਖਬਰ ਦੇ ਉੱਤੇ ਝਾਤਖੋਰੀ ਕਰਦੇ ਹਾਂ। ਇੱਕ ਭਾਰਤੀ ਅਮਰੀਕੀ CEO ਨੇ ਸ੍ਰੀਨੀ ਮੰਡਾਲਾ, ਤੇ ਉਹਨਾਂ ਨੇ ਇੱਕ ਇੰਟਰਵਿਊ ਦਿੱਤੀ ਹੈ, ਜਿਸ ਇੰਟਰਵਿਊ ਦੇ ਵਿੱਚ ਉਹਨਾਂ ਨੇ ਬੜਾ ਮਤਲਬ ਹੈਰਾਨ ਕਰ ਦੇਣ ਵਾਲਾ ਜਿਹੜਾ ਇਹ ਗੱਲ ਕਹੀ ਆ। ਉਹਨਾਂ ਨੇ ਕਿਹਾ ਵੀ ਜੇ ਮੈਂ ਦੁਬਾਰਾ 25 ਸਾਲ ਦਾ ਹੋਵਾਂ ਤਾਂ ਮੈਂ ਕਦੇ ਵੀ ਅਮਰੀਕਾ ਨਾ ਆਵਾਂ। ਤੇ ਕਿਉਂਕਿ ਉਹ ਕਹਿੰਦੇ ਵੀ ਸਮਾਂ ਬਦਲ ਚੁੱਕਿਆ, ਅਮਰੀਕਨ ਡ੍ਰੀਮ, ਅਮਰੀਕੀ ਸੁਪਨੇ ਦੀ ਪਰਿਭਾਸ਼ਾ ਵੀ ਬਦਲ ਚੁੱਕੀ ਹੈ। ਤੇ ਉਹ 1986 ਦੇ ਵਿੱਚ ਅਮਰੀਕਾ ਆਏ ਸੀਗੇ, ਤੇ ਅਮਰੀਕਾ ਦੇ ਵਿੱਚ ਆ ਕੇ ਉਹ ਵੱਡੀ ਸਫਲਤਾ ਉਹਨਾਂ ਨੇ ਹਾਸਲ ਕੀਤੀ। 3 ਸਟਾਰਟਅਪ ਜਿਹੜੇ ਨੇ ਉਹ ਸ਼ੁਰੂ ਕੀਤੇ। ਸੌਫਟ ਸੋਲ ਇੰਕ, ਸੌਫਟ ਸੋਲ ਗਰੁੱਪ ਆਫ ਕੰਪਨੀਜ਼ ਦੇ ਸੰਸਥਾਪਕ ਨੇ ਉਹ। ਤੇ ਉਹਨਾਂ ਨੇ NIT ਵਰੰਗਲ ਤੋਂ ਮਕੈਨੀਕਲ ਇੰਜੀਨੀਅਰਿੰਗ ਕੀਤੀ ਆ, ਤੇ ਉਸ ਤੋਂ ਬਾਅਦ ਮੁੰਬਈ ਆਏ ਤੇ ਡਿਪਲੋਮਾ ਕੀਤਾ। ਤੇ ਹੁਣ ਉਹ ਕਹਿੰਦੇ ਵੀ ਇਸ ਟਾਈਮ ਨਿਜ਼ਾਮਾਬਾਦ ਜਿਹੜਾ ਤੇਲੰਗਾਨਾ ਦੇ ਵਿੱਚ ਪੈਂਦਾ, ਉੱਥੇ ਪੇਂਡੂ ਵਿਕਾਸ ਦੇ ਲਈ ਉਹਨਾਂ ਨੇ ਜਿਹੜਾ ਉਹ ਇੱਕ ਕੇਂਦਰ ਬਣਾਇਆ, ਤੇ ਉਸ ਕੇਂਦਰ ਦੇ ਲਈ ਲਗਭਗ $1 ਲੱਖ ਉਹ ਦਾਨ ਕਰ ਚੁੱਕੇ ਆ। ਤੇ ਉਹ ਕਹਿੰਦੇ ਵੀ ਜੇ ਇਹ ਨਹੀਂ ਅੱਗੇ ਲੱਗਦਾ ਜਾਂ ਮਤਲਬ ਇਹਦੇ ਲਈ ਹੋਰ ਲੋੜ ਪੈਂਦੀ ਤੇ ਮੈਂ ਹੋਰ ਵੀ ਕਰੂੰਗਾ। ਸੈਨ ਫਰਾਂਸਿਸਕੋ ਕ੍ਰੋਨਿਕਲ ਤੇ ਸਿਲੀਕਨ ਵੈਲੀ ਨੂੰ ਕਾਮਯਾਬ ਬਣਾਉਣ ਵਾਲੇ ਭਾਰਤੀਆਂ ਕ੍ਰੋਨਿਕਲ ਨੇ ਇੱਕ ਰਿਪੋਰਟ ਤਿਆਰ ਕੀਤੀ ਸੀ, ਜਿਨ੍ਹਾਂ ਲੋਕਾਂ ਨੇ ਸਿਲੀਕਨ ਵੈਲੀ ਦੇ ਵਿੱਚ ਭਾਰਤੀ ਅਮਰੀਕੀਆਂ ਦੀ ਹਿਸਟਰੀ ਤਿਆਰ ਕੀਤੀ, ਤੇ ਉਹਦੇ ਵਿੱਚ ਇਸ ਬੰਦੇ ਨੂੰ ਜਿਹੜਾ ਉਹ ਲਿਆ ਗਿਆ। ਤੇ ਉਹ ਕਹਿੰਦੇ ਵੀ ਕੋਈ ਟਾਈਮ ਹੁੰਦਾ ਸੀ ਸਿਲੀਕਨ ਵੈਲੀ ਦੀਆਂ ਜਿਹੜੀਆਂ ਬੋਰਡ ਮੀਟਿੰਗਾਂ ਹੁੰਦੀਆਂ ਸੀ, ਸਿਰਫ ਇੱਕੋ ਭਾਰਤੀ ਬੰਦਾ ਹੁੰਦਾ ਸੀਗਾ ਉਹਨਾਂ ਮੀਟਿੰਗਾਂ ਦੇ ਵਿੱਚ, ਸ੍ਰੀਨੀ ਮੰਡਾਲਾ। ਤੇ ਉਹ ਕਹਿੰਦੇ ਵੀ ਹੁਣ ਜਿਹੜਾ ਉਹ ਅਮਰੀਕਾ ਜਾਣਾ ਹੀ ਇਕੱਲਾ ਰਸਤਾ ਨਹੀਂ ਰਹੇਗਾ, ਦੁਨੀਆ ਬਦਲ ਚੁੱਕੀ ਆ, ਦੁਨੀਆ ਦੇ ਵਿੱਚ ਬਹੁਤ ਸਾਰੀਆਂ ਅਪਰਚੂਨਿਟੀਜ਼ ਹੋਰ ਨੇ। ਮੇਰਾ ਇੱਕ ਦੋਸਤ ਆ, ਮੈਂ ਸ਼ਾਇਦ ਹਰਜੋਤ ਸਿੰਘ ਖਾਲਸਾ ਜੀ ਨਾਲ ਪਹਿਲਾਂ ਵੀ ਜ਼ਿਕਰ ਕੀਤਾ ਸੀ ਇੱਕ ਦਿਨ, +2 ਪਾਸ ਆ ਬੰਦਾ, ਬਹੁਤ ਟਾਈਮ ਹੋ ਗਿਆ ਸਕੂਲ ਛੱਡੇ ਨੂੰ, +2 ਪਾਸ ਆ ਬੰਦਾ। ਅੱਜ ਕੱਲ AI ਦੇ ਰਿਲੇਟਡ ਜੋ ਵੀ ਕੰਟੈਂਟ ਬਣ ਰਿਹਾ ਇਸ ਟਾਈਮ, ਹਾਲਾਂਕਿ ਹੁਣ ਤਾਂ ਪੰਜਾਬੀ ਕਲਾਕਾਰ ਵੀ ਵੀਡੀਓ AI ਦੇ ਨਾਲ ਬਣਾਉਣ ਲੱਗ ਪਏ, ਉਹ ਬੰਦਾ AI ਦੇ ਨਾਲ YouTube ਦੇ ਉੱਤੇ ਕੰਮ ਕਰ ਰਿਹਾ ਇਸ ਟਾਈਮ, ਤੇ ਚੰਗੀ ਰਕਮ, ਪਿੰਡ ਦੇ ਵਿੱਚ ਬੈਠਾ, ਨਾਲੇ ਕੋਈ ਬਾਲਾ ਇਹ ਨਹੀਂਗਾ ਕਿ ਬਹੁਤ ਹਾਈ-ਫਾਈ ਸ਼ਹਿਰ ਦੇ ਵਿੱਚ ਕਿਤੇ ਬੈਠਾ ਹੈ ਜਾਂ ਕਿਤੇ। ਇੱਕ ਕਮਰਾ ਉਹਦੇ ਕੋਲੇ 4-5 ਐਡੀਟਿੰਗ ਮਸ਼ੀਨਸ ਰੱਖੀਆਂ ਨੇ, ਮਤਲਬ ਇੱਕ ਟੇਬਲ ਲਾਇਆ ਹੋਇਆ, ਤੇ ਉਹ ਬੰਦਾ ਉੱਥੋਂ ਬੈਠ ਕੇ ਚੰਗੀ ਚੋਖੀ ਕਮਾਈ ਕਰ ਰਿਹਾ। ਓਨੀ ਕਮਾਈ ਜਿੰਨੀ ਇੱਕ 30 ਕਿੱਲਿਆਂ ਵਾਲਾ ਜ਼ਿਮੀਂਦਾਰ ਵੀ ਨਹੀਂ ਕਰ ਸਕਦਾ। ਮਤਲਬ 25-30 ਕਿੱਲਿਆਂ ਵਾਲਾ ਜ਼ਿਮੀਂਦਾਰ ਓਨੀ ਕਮਾਈ ਨਹੀਂ ਕਰ ਸਕਦਾ ਜਿੰਨੀ ਕਮਾਈ ਉਹ ਬੰਦਾ ਆਪਣੇ ਸਕਿੱਲ ਦੇ ਨਾਲ, ਆਪਣੀ ਨੌਲੇਜ ਦੇ ਨਾਲ ਕਹਿ ਲਓ, ਆਪਣੀ ਪੜ੍ਹਾਈ ਤਾਂ ਉਹਨੇ ਕੀਤੀ ਨਹੀਂ, ਪਰ ਉਹਦੀ ਜਿਹੜੀ ਇੰਟਰਸਟ ਹੈ ਇੱਕ ਕਿ ਯਾਰ ਅੱਗੇ ਕੀ ਬਦਲ ਰਿਹਾ ਦੁਨੀਆ ਦੇ ਵਿੱਚ, ਕੀ ਕੁਛ ਆ। ਸੋ ਆਪਾਂ ਜਿਹੜੇ ਫੇਸਬੁੱਕ, ਇੰਸਟਾ, ਟਿਕਟੌਕ, ਇਹ ਸਿਰਫ ਇੰਟਰਟੇਨਮੈਂਟ ਲਈ ਨਹੀਂ ਆ, ਇੱਥੇ ਬਹੁਤ ਸਾਰੀ ਐਜੂਕੇਸ਼ਨ ਵੀ ਪਈ ਆ ਜੇ ਆਪਾਂ ਇਹਨੂੰ ਵਰਤਣਾ ਚਾਹੀਏ। ਮੌਕੇ ਬਹੁਤ ਨੇ, ਅਪਰਚੂਨਿਟੀਜ਼ ਬਹੁਤ ਨੇ, ਪਰ ਤੁਸੀਂ ਉਹਨਾਂ ਮੌਕਿਆਂ ਨੂੰ ਹਾਸਲ ਕਿਵੇਂ ਕਰਦੇ ਹੋ, ਉਹਨਾਂ ਮੌਕਿਆਂ ਦੇ ਉੱਤੇ ਕਲਿੱਕ ਕਿਵੇਂ ਕਰਦੇ ਹੋ, ਮੌਕੇ ਤੇ ਚੌਕਾ ਕਿਵੇਂ ਮਾਰਦੇ ਹੋ, ਇਹ ਵੱਡੀ ਗੱਲ ਹੁੰਦੀ ਹੈ ਜੀ। ਇੱਕ ਵਾਰੀ ਫੇਰ ਦੱਸਦੇ ਜਾਈਏ, ਜਿਹੜਾ 3 ਤੋਂ 4 ਵਜੇ ਵਾਲਾ ਪ੍ਰੋਗਰਾਮ ਹੋਣਾ, ਉਹਦੇ ਵਿੱਚ ਵਾਸ਼ਿੰਗਟਨ DC ਦੇ ਵਿੱਚ ਕੱਲ ਜੋ ਕੁਝ ਹੋਇਆ, ਅਰਦਾਸ ਹੋਈ ਆ ਸੈਨੇਟ ਦੇ ਵਿੱਚ, ਕਿਹੜੇ ਸੈਨੇਟਰਸ ਬੋਲੇ ਹੈਗੇ ਆ, ਆਪਣੇ ਜਿਹੜੇ ਸਿੱਖ ਭੈਣ ਭਰਾ ਆ ਬੋਲੇ ਹੈਗੇ ਆ, ਉਹਨਾਂ ਦੇ ਸੰਬੰਧ ਦੇ ਵਿੱਚ ਉਹ ਸਾਰਾ ਪ੍ਰੋਗਰਾਮ ਤੁਹਾਨੂੰ ਦਿਖਾਇਆ ਜਾਊਗਾ, ਸੁਣਾਇਆ ਜਾਊਗਾ। ਤੇ ਜਾਂਦੇ ਇੱਕ ਵਾਰੀ ਫੇਰ ਕੱਲ ਨੂੰ ਸੈਨ ਫਰਾਂਸਿਸਕੋ ਦੇ ਵਿੱਚ ਨਗਰ ਕੀਰਤਨ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੇ ਹੋਰ ਜਿਹੜੇ ਸਿੰਘ ਸ਼ਹੀਦ ਜਿਹੜੇ ਅੱਜ ਤੱਕ ਸ਼ਹੀਦ ਹੋਏ ਆ, ਉਹਨਾਂ ਦੀ ਯਾਦ ਦੇ ਵਿੱਚ ਬਹੁਤ ਦੂਰੋਂ ਸੰਗਤਾਂ ਆ ਰਹੀਆਂ ਹੈਗੀਆਂ। ਕਈ ਗੁਰੂ ਘਰਾਂ ਤੋਂ ਬੱਸਾਂ ਚੱਲਣੀਆਂ ਹੈਗੀਆਂ, ਉਹ ਇੱਕ ਵਾਰੀ ਫੇਰ ਮੈਂ ਦੱਸ ਦਿੰਦਾ। ਫਰੀਮੌਂਟ ਗੁਰਦੁਆਰਾ ਸਾਹਿਬ ਤੋਂ 3 ਬੱਸਾਂ ਚੱਲਣੀਆਂ, ਸਟਾਕਟਨ ਗੁਰਦੁਆਰਾ ਸਾਹਿਬ ਤੋਂ 2, ਗੁਰਦੁਆਰਾ ਸਾਹਿਬ ਮੋਡੈਸਟੋ ਤੋਂ, ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫ੍ਰਿਜ਼ਨੋ ਤੋਂ, ਗੁਰਦੁਆਰਾ ਬਾਬਾ ਬੁੱਢਾ ਜੀ ਇਹ ਕਾਰਨਿੰਗ 'ਚ ਆ, ਗੁਰਦੁਆਰਾ ਗੁਰਮਤ ਪ੍ਰਕਾਸ਼ ਮੰਟੀਕੇ ਤੋਂ, ਗੁਰਦੁਆਰਾ ਸਾਹਿਬ ਬਰਾੜਸ਼ਾਹ ਰੋਡ
ਗੁਰਦੁਆਰਾ ਸਾਹਿਬ ਵੈਸਟ ਸੈਕਰਾਮੈਂਟੋ, ਗੁਰਦੁਆਰਾ ਸਾਹਿਬ ਟੇਰਾਵੀਨਾ ਰੋਡ ਯੂਬਾ ਸਿਟੀ ਤੋਂ ਤੇ ਗੁਰਦੁਆਰਾ ਸਾਹਿਬ ਫ੍ਰੈਂਚ ਕੈਂਪ ਤੋਂ, ਇਹਨਾਂ ਸਾਰਿਆਂ ਤੋਂ ਬੱਸਾਂ ਚੱਲਣੀਆਂ ਤੇ ਨਾਲ ਦੀ ਨਾਲ ਮਿਲਪੀਟਸ ਤੋਂ ਮਿਲਪੀਟਸ ਗੁਰਦੁਆਰਾ ਸਿੰਘ ਸਭਾ ਇੱਥੋਂ ਵੀ ਬੱਸ ਚੱਲਣੀ ਹੈਗੀ ਆ। ਸੋ ਜਿਹੜੇ ਉੱਥੇ ਜਾ ਸਕਦੇ ਆ ਕਾਰਾਂ ਰਾਹੀਂ, ਉਹ ਵੀ ਵਧੀਆ ਆ, ਕੋਈ ਐਡੀ ਗੱਲ ਨਹੀਂ। ਵੀਕਐਂਡ ਤੇ ਪਾਰਕਿੰਗ ਮਿਲ ਜਾਂਦੀ ਆ, ਥੋੜੀ ਪੇਡ ਹੁੰਦੀ ਆ, ਪੈਸੇ ਪੇ ਕਰਨੇ ਪੈਂਦੇ ਆ। ਬਾਕੀ ਬਾਟ ਦੇ ਰਾਹੀਂ ਵੀ ਜਾ ਸਕਦੇ ਆ, ਜੀ ਪਰ ਜਿਹੜੇ ਥੋੜਾ ਈਜ਼ੀ ਫੀਲ ਕਰਨਾ ਚਾਹੁੰਦੇ ਆ ਤੇ ਉਹ ਸਾਰੇ ਬੱਸਾਂ ਦੇ ਥਰੂ ਜਾ ਸਕਦੇ ਹੈਗੇ ਆ। ਜੀ ਸੋ 10 ਵਜੇ ਨਗਰ ਕੀਰਤਨ ਦੀ ਸ਼ੁਰੂਆਤ ਹੋਣੀ ਹੈਗੀ ਆ। ਤੇ ਇੱਕ ਜ਼ਰੂਰ ਬੇਨਤੀ ਆਪਾਂ ਪੰਜਾਬੀ ਰੇਡੀਓ USA ਵੱਲੋਂ ਕਰਾਂਗੇ, ਭਈ ਇਹ ਜਿਹੜਾ ਨਗਰ ਕੀਰਤਨ ਹੁੰਦਾ ਨਾ, ਇਹ ਤੇ ਖਰਚਾ ਬਹੁਤ ਹੁੰਦਾ, ਕਿਉਂਕਿ ਪਰਮਿਟ ਲੈਣ ਲਈ, ਪੁਲਿਸ ਦੇ ਲਈ ਜੀ ਬਹੁਤ ਕੁਝ, ਉਹਨਾਂ ਦੀਆਂ ਰੀਸਟ੍ਰਿਕਸ਼ਨਸ ਬਹੁਤ ਆ। ਕਲੀਨਿੰਗ ਦੇ ਲਈ ਤੁਹਾਨੂੰ ਸਪੈਸ਼ਲ ਕਹਿੰਦੇ ਬੰਦੇ ਹਾਇਰ ਕਰੋ ਜਾਂ ਸੇਵਾਦਾਰ ਹੋਣ। ਪ੍ਰਬੰਧਕਾਂ ਤੋਂ ਪਤਾ ਲੱਗਿਆ ਸੀ ਵੀ $8,000 ਤੱਕ ਤਾਂ ਕਲੀਨਿੰਗ ਵਾਲੇ ਲੈ ਲੈਂਦੇ, ਨਹੀਂ ਤਾਂ ਸੋ ਆਪਾਂ ਕੀ ਕਰਨਾ ਆ ਵੀ ਘੱਟੋ ਘੱਟ ਆਪਾਂ ਕੋਈ ਜਦੋਂ ਲੰਗਰ ਛਕਣਾ ਆ ਜਾਂ ਕੋਈ ਚਾਹ ਛਕਦੇ ਜਾਂ ਕੁਝ ਵੀ, ਉਹ ਗਾਰਬੇਜ ਜਿਹੜਾ ਆ ਬਿਲਕੁਲ ਜਿਹੜੇ ਗਾਰਬੇਜ ਵਾਲੇ ਕੰਟੇਨਰ ਆ ਉਹਨਾਂ 'ਚ ਪਾਈਏ ਜੀ ਤੇ ਸਫਾਈ ਰੱਖੀਏ। ਸੋ ਬੱਚਿਆਂ ਸਮੇਤ ਪਹੁੰਚੋ। ਸੈਨ ਫਰਾਂਸਿਸਕੋ ਦਾ ਜਿਹੜਾ ਵੈਦਰ ਆ ਉਹ ਬੜਾ ਵਧੀਆ ਹੁੰਦਾ ਆ, ਨਾ ਵਾਲੀ ਗਰਮੀ ਹੁੰਦੀ ਆ, ਨਾ ਵਾਲੀ ਠੰਡ ਹੁੰਦੀ ਹੈਗੀ ਆ। ਸੋ ਸਾਰਿਆਂ ਨੂੰ ਬੇਨਤੀ ਆ, ਆਪਾਂ ਵੀ ਤੁਹਾਨੂੰ ਉੱਥੇ ਮਿਲਾਂਗੇ। ਰਾਜਕਨਵੀਰ ਸਿੰਘ ਹੁਣੀ ਵੀ ਪਹੁੰਚ ਰਹੇ, ਕਿਉਂਕਿ ਉਹ ਵਾਸ਼ਿੰਗਟਨ DC ਗਏ ਸੀ ਕਵਰ ਕਰਨ ਨੂੰ, ਅੱਜ ਉਹਨਾਂ ਨੇ ਪਹੁੰਚ ਜਾਣਾ ਤੇ ਕੱਲ ਨੂੰ ਫਿਰ ਆਪਾਂ ਤੁਹਾਨੂੰ ਸਾਰਿਆਂ ਨੂੰ ਸੈਨ ਫਰਾਂਸਿਸਕੋ ਨਗਰ ਕੀਰਤਨ ਤੇ ਮਿਲਾਂਗੇ। ਜੀ ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਆ, ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸਤਿ ਸ੍ਰੀ ਅਕਾਲ। ਸੁਣਦੇ ਰਹੋ ਤੇ ਦੇਖਦੇ ਰਹੋ ਪੰਜਾਬੀ ਰੇਡੀਓ US